ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀ ਬੁਰੇਵਾਲ ਯੂਨੀਵਰਸਿਟੀ ਲਖਬੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-2552 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਅੱਜ ਦਾ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ, ਕੀ ਕੁਝ ਦੁਨੀਆ ਦੇ ਵਿੱਚ ਵਾਪਰਿਆ, ਕੀ ਕੁਝ ਅਮਰੀਕਾ ਦੇ ਵਿੱਚ ਵਾਪਰਿਆ ਤੇ ਉਹਦਾ ਸਾਡੇ ਤੇ ਕੀ ਅਸਰ ਹੁੰਦਾ ਆ, ਤੇ ਉਹ ਆਪਾਂ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸੋ ਅੱਜ ਦੀ ਸਟਿਲ ਮੇਨ ਖਬਰ ਜਿਹੜੀ ਆ US ਤੇ ਈਰਾਨ ਨੂੰ ਲੈ ਕੇ ਆ। ਜੋ ਈਰਾਨ ਦਾ ਸੁਪਰੀਮ ਲੀਡਰ ਖੈਮਨਾਈ ਸੀ, ਆਇਤੁੱਲਾ ਖੈਮਨਾਈ, ਉਹਦੇ ਜਿਹੜੇ ਫਿਊਨਰਲ ਦੀਆਂ ਉੱਥੇ ਤਿਆਰੀਆਂ ਚੱਲ ਰਹੀਆਂ ਹੈਗੀਆਂ। ਕਹਿੰਦੇ ਕਾਫੀ ਦਿਨ ਚੱਲਣੀਆਂ ਆ ਤੇ ਉਹਦਾ ਜਿਹੜਾ ਕੈਸਕਟ ਹੈਗਾ ਆ ਸੁਪਰੀਮ ਲੀਡਰ ਆਇਤੁੱਲਾ ਅਲੀ ਖੈਮਨਾਈ ਦਾ, ਉਹ ਤਹਿਰਾਨ ਦਾ ਜਿਹੜਾ ਗ੍ਰੈਂਡ ਮੁਸੱਲਾ ਆ ਉੱਥੇ ਲਿਆਇਆ ਗਿਆ ਹੈਗਾ। ਬਹੁਤ ਸਾਰੇ ਮੁਲਕਾਂ ਦੇ ਲੋਕ ਜਿਹੜੇ ਪੋਲੀਟੀਕਲ ਲੀਡਰਸ ਹੈਗੇ, ਡਿਗਨਿਟਰੀਜ਼ ਆ ਜਾਂ ਧਾਰਮਿਕ ਲੀਡਰਸ ਆ, ਉਹ ਉੱਥੇ 2 ਦਿਨ ਦਾ ਜਿਹੜਾ ਫੇਅਰਵੈਲ ਹੋਣਾ ਆ ਕੈਪੀਟਲ ਦੇ ਉੱਤੇ ਈਰਾਨ ਦੇ ਵਿੱਚ, ਉੱਥੇ ਉਹਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹੈਗੇ ਆ। ਇੱਕ ਕਾਫੀ ਪਾਵਰਫੁਲ ਜਨਰਲ ਈਰਾਨ ਦਾ ਆ, ਪੈਰਾਮਿਲਟਰੀ ਰੈਵੋਲੂਸ਼ਨਰੀ ਗਾਰਡ ਦਾ, ਉਹ ਕਹਿੰਦੇ ਪਹਿਲਾਂ ਹਾਈਡਿੰਗ ਸੀ, ਹੁਣ ਉਹ ਸਾਰਾ ਜਿਹੜਾ ਫਿਊਨਰਲ ਦਾ ਅਰੇਂਜ ਕਰ ਰਿਹਾ ਹੈਗਾ। ਜੋ ਵੀ ਜਿਹੜੀਆਂ ਆਨਲਾਈਨ ਫੋਟੋਜ਼ ਆਈਆਂ ਹੈਗੀਆਂ ਆ, ਜਨਰਲ ਅਹਿਮਦ ਵਹੀਦੀ ਕਹਿੰਦੇ ਪਈ ਖੈਮਨਾਈ ਦੀ ਕਾਸਕਟ ਦੇ ਲਾਗੇ ਜਿਹੜਾ ਉਹ ਬੈਠਾ ਹੈਗਾ ਆ। ਕਤਰੀ ਤੇ ਪਾਕਿਸਤਾਨੀ ਮੀਡੀਏਟਰਸ ਨੇ ਵੀਰਵਾਰ ਕਿਹਾ ਆ ਕਿ ਉਹ ਜਿਹੜੀ ਨੈਕਸਟ ਮੀਟਿੰਗ ਈਰਾਨ ਤੇ US ਦੇ ਨੈਗੋਸੀਏਸ਼ਨ ਦੀ ਹੋਣੀ ਹੈਗੀ ਆ, ਉਹ ਫਿਊਨਰਲ ਤੋਂ ਬਾਅਦ ਹੋਊਗੀ। ਸੋ ਆਇਤੁੱਲਾ ਅਲੀ ਖਮੇਨੀ US ਤੇ ਇਜ਼ਰਾਈਲ ਦੀ ਸਟ੍ਰਾਈਕਸ ਦੇ ਨਾਲ ਫਰਵਰੀ 28 ਨੂੰ ਮਾਰਿਆ ਗਿਆ ਸੀ ਤੇ ਉਹਦਾ ਜਿਹੜਾ ਫਿਊਨਰਲ ਆ ਉਹ ਜੁਲਾਈ 4 ਤੋਂ ਲੈ ਕੇ ਜੁਲਾਈ 9 ਤੱਕ ਜਿਹੜਾ ਚੱਲਣਾ ਹੈਗਾ ਜੀ। ਸੋ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਆ। ਇਸ ਟਾਈਮ ਜਿਹੜੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਆ, ਉਹ ਇਸ ਦੀ ਅੰਤਿਮ ਵਿਦਾਇਗੀ ਵਾਲੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਹੈ। ਆਈ ਥਿੰਕ 6 ਦਿਨ ਦਾ ਇਹ ਪ੍ਰੋਗਰਾਮ ਰੱਖਿਆ ਆ ਅਲੀ ਖਮਨਾਈ ਦੇ ਲਈ, ਉਸ ਨੂੰ ਯਾਦ ਕਰਦੇ ਹੋਏ। ਤੇ ਉਹਦੇ ਵਿੱਚ ਆਲਰੇਡੀ ਜਿਹੜਾ ਸ਼ਹਬਾਜ਼ ਸ਼ਰੀਫ ਆ ਉਹ ਪਹੁੰਚ ਚੁੱਕਾ। 36 ਸਾਲ ਤੱਕ ਈਰਾਨ ਜਿਹੜਾ ਆ ਉਹ ਕਹਿ ਸਕਦੇ ਹਾਂ ਵੀ ਇਸ ਦੇ ਅਧੀਨ ਜਿਹੜਾ ਉਹ ਚੱਲਿਆ ਹੈ। ਸੁਪਰੀਮ ਲੀਡਰ ਦੇ ਤੌਰ ਦੇ ਉੱਤੇ ਅਲੀ ਖਮਨਾਈ ਈਰਾਨ ਦੇ ਵਿੱਚ ਉਸਨੇ ਜਿਹੜਾ ਹੋ ਰਿਹਾ, 86 ਸਾਲ ਦੀ ਉਮਰ ਸੀਗੀ ਉਸ ਟਾਈਮ ਦੇ ਉੱਤੇ, ਜਦ US ਇਜ਼ਰਾਈਲੀ ਅਟੈਕ ਦੇ ਦੁਆਰਾ ਜਿਹੜਾ ਇਸ ਦਾ ਕੰਪਾਊਂਡ ਸੀਗਾ ਉਸ ਦੇ ਉੱਤੇ ਹਮਲਾ ਜਿਹੜਾ ਹੋਇਆ ਸੀ, ਅਟੈਕ ਹੋਇਆ ਸੀ, ਤੇ ਇਸ ਦੀ ਜਿਹੜੀ ਉਹ ਮੌਤ ਹੋਈ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਆ। ਅਜੇ ਤੱਕ ਵੀ ਉੱਦਾਂ ਜੇ ਦੇਖਿਆ ਜਾਵੇ, ਜਿਹੜਾ ਨਵਾਂ ਸੁਪਰੀਮ ਲੀਡਰ ਆ ਉਸ ਨੂੰ ਨਹੀਂ ਦੇਖਿਆ ਜਿਹੜਾ ਹੋ ਗਿਆ ਹੈਗਾ। ਜਿਹੜਾ ਮੋਤਜਬਾ ਖਮਨਾਈ ਹੈ, ਜੋ ਕਿ ਅਲੀ ਖਮਨਾਈ ਦਾ ਬੇਟਾ ਹੈਗਾ, ਪਰ ਉਸਦੀ ਜਿਹੜੀ ਨਵੇਂ ਸੁਪਰੀਮ ਲੀਡਰ ਦੀ ਜਿਹੜੀ ਵਾਈਫ ਆ, ਉਹ ਉੱਥੇ ਮੌਰਨ ਕਰਦੀ ਹੋਈ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਸੋ ਕਹਿੰਦੇ ਵੀ ਇਹ ਐਪਿਕ ਡਿਸਪਲੇ ਉਹਨਾਂ ਦੇ ਜਿਹੜੇ ਰਿਵਾਜਾਂ ਦੇ ਹਿਸਾਬ ਦੇ ਨਾਲ ਇਹ ਹੁਣ ਹੋਊਗਾ। ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਇਹ ਜਿਹੜਾ 6 ਦਿਨ ਦਾ ਫਿਊਨਰਲ ਸੈਰੇਮਨੀ ਆ, ਕਿ ਇਸ ਤਰ੍ਹਾਂ ਤਾਂ ਨਹੀਂ ਕੋਈ ਹਮਲੇ ਜਾਂ 에ਅਰ ਸਟ੍ਰਾਈਕ ਜਾਂ ਕੁਛ ਇੱਦਾਂ ਦੀ ਚੀਜ਼ ਜਿਹੜੀ ਉਹ
ਵਾਪਰਦੀ। ਇਹਨਾਂ ਨੇ ਦੇਰੀ ਇਸੇ ਲਈ ਕੀਤੀ ਕਿਉਂਕਿ ਇਸ ਨੂੰ ਮਰੇ ਹੋਏ ਨੂੰ ਤਾਂ ਕਈ ਦਿਨ ਹੋ ਗਏ, ਮਹੀਨੇ ਤੋਂ ਵੀ ਵੱਧ ਦੇ ਵਕਤ ਜਿਹੜੇ ਉਹ ਹੋ ਗਏ, ਕਿਉਂਕਿ ਸ਼ੁਰੂਆਤੀ ਲੜਾਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਏਅਰ ਸਟ੍ਰਾਈਕ ਦੇ ਨਾਲ ਇਸ ਨੂੰ ਮਾਰ ਦਿੱਤਾ ਜਿਹੜਾ ਉਹ ਗਿਆ ਸੀਗਾ। ਸੋ ਇਹ ਹੁਣ ਦੇਖਣਾ ਹੋਊਗਾ। ਕਹਿੰਦੇ ਵੀ ਮਿਲੀਅਨਸ ਦੇ ਵਿੱਚ ਲੋਕ ਇਸ ਦਾ ਅਫਸੋਸ ਕਰਨ ਦੇ ਲਈ ਜਿੱਥੇ ਇਹ ਮੁਸੱਲੇ ਦੇ ਵਿੱਚ ਰੱਖਿਆ ਹੋਇਆ ਆ, ਉੱਥੇ ਪਹੁੰਚ ਜਿਹੜੇ ਉਹ ਸਕਦੇ ਹੈਗੇ ਆ। ਸੋ ਫਾਰ ਕਹਿ ਸਕਦੇ ਹਾਂ ਵੀ ਇਰਾਕ, ਪਾਕਿਸਤਾਨ, ਅਰਮੀਨੀਆ, ਤਜਾਕਿਸਤਾਨ ਦੇ ਜਿਹੜੇ ਸੀਨੀਅਰ ਲੈਵਲ ਦੇ ਅਧਿਕਾਰੀ ਆ, ਉਹ ਇਸ ਜਿਹੜੇ ਫਿਊਨਰਲ ਪ੍ਰੋਸੈਸ਼ਨ ਕਹਿ ਸਕਦੇ ਆ ਇਹਨਾਂ ਦਾ, ਖਾਮੇਨਈ ਦਾ, ਉਸ ਦੇ ਵਿੱਚ ਜਿਹੜੇ ਉਹ ਪਹੁੰਚੇ ਆ। ਇਸ ਤੋਂ ਇਲਾਵਾ 12 ਹੈੱਡ ਪਾਰਲੀਮੈਂਟ ਦੇ ਜਿਹੜੇ ਕਿ ਮੋਸਟਲੀ ਅਰਬ ਸਟੇਟਾਂ ਤੋਂ ਆ, ਉਹਨਾਂ ਨੇ ਵੀ ਜਿਹੜੀ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਹੈਗਾ ਆ। ਆਇਤੁੱਲਾ ਜਿਹੜਾ ਖਾਮੇਨਈ 1999 ਦੇ ਵਿੱਚ IRGC ਦਾ ਲੀਡਰ ਜਿਹੜਾ ਕਾਸਿਮ ਸੁਲੇਮਾਨੀ 2020 ਦੇ ਵਿੱਚ ਜਿਹੜਾ ਉਸ ਟਾਈਮ ਦੇ ਉੱਤੇ ਆਪਾਂ ਨੂੰ ਪਤਾ ਹੈ ਵੀ ਮਾਰਿਆ ਗਿਆ ਸੀਗਾ, ਜਦੋਂ ਟਰੰਪ ਹੁਣਾਂ ਨੇ ਉਸ ਦੇ ਉੱਤੇ ਇੱਕ ਹਮਲਾ ਕੀਤਾ ਸੀਗਾ, ਜਦੋਂ ਸੁਲੇਮਾਨੀ ਨੂੰ ਜਿਹੜਾ ਉਹ ਮਾਰਿਆ ਸੀਗਾ। ਸੋ ਇਰਾਨ ਦਾ ਜਿਹੜਾ ਪਹਿਲਾ ਵਾਈਸ ਪ੍ਰੈਜ਼ੀਡੈਂਟ ਸੀਗਾ ਮੁਹੰਮਦ ਰਜ਼ਾ ਅਰੀਫ, ਕਹਿੰਦੇ ਵੀ ਉਸਨੇ ਲੀਡ ਆਰਗੇਨਾਈਜ਼ਰ ਸੀਗਾ ਇਸ ਸੈਰੇਮਨੀ ਦਾ, ਤੇ ਸੈਟਰਡੇ ਨੂੰ ਜਿਹੜਾ ਇਸ ਦੇ ਵਿੱਚ ਤਹਿਰਾਨ 'ਚ ਇਸ ਦੀ ਜਿਹੜੀ ਸ਼ੁਰੂਆਤ ਆ ਉਹ ਹੁਣ ਜਿਹੜੀ ਜਾਊਗੀ। ਮਸ਼ਾਦ ਦੇ ਵਿੱਚ ਵੀਰਵਾਰ ਨੂੰ ਇਸ ਨੂੰ ਦਫਨਾਇਆ ਜਿਹੜਾ ਆ ਉਹ ਜਾਣਾ ਹੈਗਾ ਆ। ਕਹਿੰਦੇ ਵੀ ਇਹ ਸਭ ਤੋਂ ਮੋਸਟ ਅਟੈਂਡਡ ਈਵੈਂਟ ਹੋ ਸਕਦਾ ਆ 1979 ਦੇ ਰੈਵੋਲੂਸ਼ਨ ਤੋਂ ਬਾਅਦ ਦੇ ਵਿੱਚ। ਸੋ ਇਰਾਨ ਵਾਲੇ ਇਸ ਤਰੀਕੇ ਦੇ ਨਾਲ ਇਹਨੂੰ ਇੰਨਾ ਇੰਪੋਰਟੈਂਟ ਜਿਹੜਾ ਉਹ ਦੇਖ ਰਹੇ ਹੈਗੇ ਆ। ਸੋ ਹੁਣ ਦੇਖਦੇ ਆ ਕਿਸ ਤਰੀਕੇ ਦੇ ਨਾਲ ਅੱਗੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣਦੀਆਂ ਆ। 17 ਫਰਵਰੀ ਨੂੰ ਅਖੀਰਲੀ ਵਾਰ ਖਾਮੇਨਈ ਨੇ ਜਿਹੜੀ ਉਹ ਸਪੀਚ ਜਿਹੜੀ ਉਹ ਦਿੱਤੀ ਸੀਗੀ, ਵੀ ਉਹਨੇ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਕਿਸੇ ਤਰੀਕੇ ਦਾ ਅਲਾਇੰਸ ਜਿਹੜਾ ਉਹ ਪਲੈਜ ਨਹੀਂ ਕਰਦਾ ਯਾਜ਼ਿਦ ਦੇ ਜਿਹੜੇ ਉਹ ਨਾਲ, ਤੇ ਕਹਿੰਦੇ ਵੀ ਜਿਹੜਾ ਇਰਾਨ ਦਾ ਕਲਚਰ ਆ ਉਹ ਕਿਸੇ ਕਰਪਟ ਲੀਡਰ ਜਿੱਦਾਂ ਅਮਰੀਕਾ ਵਰਗੇ ਆ ਉਹਨਾਂ ਦੇ ਨਾਲ ਅਲਾਇੰਸ ਜਾਂ ਗੱਠਜੋੜ ਆ ਉਹ ਨਹੀਂ ਕਰੂਗਾ। ਇਹ ਅਖੀਰਲੀ ਸਪੀਚਾਂ ਦੇ ਵਿੱਚੋਂ ਇਹਦੇ ਭਾਸ਼ਣ ਦੇ ਕੁਛ ਜਿਹੜੇ ਕਹਿ ਸਕਦੇ ਆ ਵੀ ਗੱਲਾਂ ਉਹ ਸਾਹਮਣੇ ਹੈਗੀਆਂ। ਪਰ ਇਰਾਨ ਵਾਲੇ ਹੁਣ ਖਮੀਨੀ ਨੂੰ ਜਿਹੜਾ ਆ 6 ਦਿਨ ਦੇ ਲਈ ਇਸ ਤਰੀਕੇ ਦੇ ਨਾਲ ਯਾਦ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਇਸ ਤੋਂ ਬਿਨਾਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਉਹ ਖੈਮਨਾਈ ਦੇ ਜਿਹੜਾ ਫਿਊਨਰਲ ਆ ਉੱਥੇ ਪਹੁੰਚ ਰਿਹਾ। ਸ਼ਾਹਬਾਜ਼ ਸ਼ਰੀਫ ਉਹਨੇ ਮੀਡੀਏਟ ਵੀ ਕੀਤੀਆਂ ਸੀਆਂ ਜੋ ਮੀਟਿੰਗਸ US ਤੇ ਇਰਾਨ ਦੇ ਵਿੱਚ ਜਿਹੜੀ ਚੱਲ ਰਹੀ ਹੈਗੀ ਆ। ਇਰਾਨ ਰੈਵੋਲੂਸ਼ਨਰੀ ਗਾਰਡ ਦੇ ਚੀਫ ਨੇ ਕਿਹਾ ਵੀ ਇਰਾਨ ਦੇ ਜਿਹੜੇ ਐਨਮੀਜ਼ ਆ ਉਹ ਆਪਣੇ ਸੁਪਨਿਆਂ 'ਚ ਹੀ ਸੋਚ ਸਕਦੇ ਆ ਵੀ ਇਰਾਨ ਜਿਹੜਾ ਸਰੈਂਡਰ ਕਰੂਗਾ ਜਦੋਂ ਤੱਕ ਤੁਸੀਂ ਗਰੇਵ ਵਿੱਚ ਨਹੀਂ ਜਾਂਦੇ। ਸੋ ਉਹਨਾਂ ਨੇ ਪੂਰਾ ਜਿਹੜਾ ਸਟੈਂਡ ਲਿਆ ਹੈਗਾ ਆ। ਤੇ ਇਸ ਤੋਂ ਬਿਨਾਂ ਇੰਡੀਆ ਤੋਂ ਵੀ ਜੋ ਕੁਛ ਲੋਕ ਹੈਗੇ ਆ ਉਹ ਉੱਥੇ ਜਾ ਰਹੇ ਹੈਗੇ ਆ। ਇੰਡੀਆ ਤੋਂ, ਕਸ਼ਮੀਰ ਤੋਂ ਇੱਕ ਲੀਡਰ ਆ ਮੁਸਲਮਾਨਾਂ ਦੀ, ਉਹ ਉੱਥੇ ਜਾ ਰਹੀ ਹੈਗੀ ਆ। ਤਾਜਿਕਸਤਾਨ ਦੇ ਪ੍ਰੈਜ਼ੀਡੈਂਟ ਉੱਥੇ ਪਹੁੰਚੇ ਆ, ਆਰਮੀਨੀਆ ਦੀ ਪ੍ਰਾਈਮ ਮਿਨਿਸਟਰ, ਜਾਰਜੀਆ ਦਾ ਪ੍ਰੈਜ਼ੀਡੈਂਟ ਜਿਹੜਾ ਮਿਖੇਲ ਕੈਵਲਿਸ਼ਕੀ ਹੈਗਾ ਆ ਉਹ ਉੱਥੇ ਪਹੁੰਚਿਆ ਆ। ਪਾਕਿਸਤਾਨ ਦੀ ਆਰਮੀ ਚੀਫ ਫੀਲਡ ਮਾਰਸ਼ਲ ਆਸਮ ਜੋ ਮੁਨੀਰ ਆ ਉਹ ਵੀ ਪਹੁੰਚਿਆ। ਤੇ ਇਸ ਤੋਂ ਬਿਨਾਂ ਜਿਹੜੇ ਹੋਰ ਮੁਲਕ ਆ ਜਿਨ੍ਹਾਂ ਨੇ ਆਪਣੇ ਮੇਨ ਲੀਡਰ ਭੇਜੇ ਹੈਗੇ ਆ, ਟਰਕੀ ਦੇ ਵਾਈਸ ਪ੍ਰੈਜ਼ੀਡੈਂਟ, ਇੰਡੀਆ ਦਾ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਇੱਕ ਬਿਹਾਰ ਦਾ ਗਵਰਨਰ ਆ ਸੈਯਦ ਅਟਾ ਹਸਨੈਨ, ਤੇ ਡਿਪਟੀ ਫੋਰਨ ਮਿਨਿਸਟਰ ਪ੍ਰਭਿਤਾ ਮਾਰਗਰੇਟਾ ਇਹ ਉੱਥੇ ਜਾ ਰਹੇ ਹੈਗੇ ਆ। ਸੋ ਇਸ ਤੋਂ ਬਿਨਾਂ ਚਾਈਨਾ ਨੇ ਆਪਣੇ ਜਿਹੜੇ ਸੀਨੀਅਰ ਪੋਲੀਟੀਸ਼ੀਅਨ ਆ ਉਹ ਉੱਥੇ ਭੇਜੇ ਆ। ਰਸ਼ੀਆ ਨੇ ਜੋ ਰਸ਼ੀਆ ਦਾ ਸਿਕਿਉਰਿਟੀ ਕਾਉਂਸਲ ਡਿਪਟੀ ਚੇਅਰਮੈਨ ਹੈਗਾ ਡਿਮਿਟਰੀ ਮੈਡਵੀਡੇਵ ਉਹ ਉੱਥੇ ਪਹੁੰਚ ਰਿਹਾ ਹੈਗਾ। ਅਫਗਾਨਿਸਤਾਨ ਦਾ ਵੀ ਜਿਹੜਾ ਆ ਫੋਰਨ ਮਿਨਿਸਟਰ ਅਮੀਰ ਖਾਨ ਪਹੁੰਚ ਰਿਹਾ। ਬੰਗਲਾਦੇਸ਼ ਦੀ ਪਾਰਲੀਮੈਂਟ ਦੇ ਸਪੀਕਰ ਹਾਫਿਜ਼ ਅਹਿਮਦ ਉੱਥੇ ਜਿਹੜੇ ਆ ਪਹੁੰਚ ਰਹੇ ਹੈਗੇ ਆ। ਸੋ ਬਹੁਤ ਮੁਲਕਾਂ ਦੇ ਲੀਡਰ ਜਿਹੜੇ ਪਹੁੰਚ ਰਹੇ ਆ ਤੇ ਉਹ ਇੱਕ ਤਰ੍ਹਾਂ ਨਾਲ ਇਸ ਸਾਰੇ ਕਾਸੇ ਨੂੰ ਆਪਣੀ ਹਮਦਰਦੀ ਲੈਣ ਦੇ ਲਈ ਜਿਹੜਾ ਆ ਬਹੁਤ ਵੱਡੀ ਈਵੈਂਟ ਕਰ ਰਹੇ ਹੈਗੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਅਮਰੀਕਾ ਦਾ ਬਜ਼ੁਰਗ ਸੈਨੇਟਰ ਮਿਚ ਮਕੋਨਲ ਕਿਸੇ ਟਾਈਮ ਦੇ ਉੱਤੇ GOP ਦਾ ਐਸਟੈਬਲਿਸ਼ਮੈਂਟ ਦਾ ਮੇਨ ਧੁਰਾ ਮੰਨਿਆ ਜਾਂਦਾ ਸੀ। ਬੀਤੇ ਕਈ ਸਮੇਂ ਤੋਂ ਉਹ ਬਿਮਾਰ ਚੱਲ ਰਿਹਾ ਆ। ਕਈ ਵਾਰ ਉਹ
ਡਿੱਗੇ ਆ, ਬੋਲਦੇ ਬੋਲਦੇ ਇਦਾਂ ਲੱਗਦਾ ਵੀ ਉਹ ਭੁੱਲ ਗਏ ਆ ਵੀ ਕੀ ਜਿਹੜਾ ਹੋਇਆ ਆ। ਹੁਣ ਪਿਛਲੇ ਮਹੀਨੇ ਕਹਿੰਦੇ ਵੀ ਉਹ ਆਪਣੇ ਘਰੇ ਅਨਕੌਂਸ਼ੀਅਸ ਬੇਹੋਸ਼ ਪਾਏ ਗਏ ਸੀ, ਜਿਸ ਤੋਂ ਬਾਅਦ 'ਚ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਉਹਨਾਂ ਨੂੰ ਆ ਕੇ ਜਿਹੜਾ ਉਹ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀ, ਤੇ ਕਹਿੰਦੇ ਅਜੇ ਵੀ ਉਹ ਹਸਪਤਾਲ ਦੇ ਵਿੱਚ ਦਾਖਲ ਹੈਗੇ ਆ। ਕੰਟੱਕੀ ਤੋਂ ਇਹ ਰਿਪਬਲਿਕਨ ਪਾਰਟੀ ਦੇ ਕਿਸੇ ਟਾਈਮ ਦੇ ਉੱਤੇ ਸੈਨੇਟ ਮੈਜੋਰਟੀ ਲੀਡਰ, ਫਿਰ ਸੈਨੇਟ ਮਾਈਨੋਰਟੀ ਲੀਡਰ ਤੱਕ ਵੀ ਜਿਹੜੇ ਉਹ ਰਹੇ ਆ। 14 ਜੂਨ ਦੇ ਇਹ ਹਸਪਤਾਲ ਦੇ ਵਿੱਚ ਦਾਖਲ ਆ, ਤੇ ਉਸੇ ਦਿਨ ਕਹਿੰਦੇ ਵੀ ਐਮਰਜੈਂਸੀ ਮੈਡੀਕਲ ਪਰਸਨਲ ਨੇ ਉਹਨਾਂ ਦੇ ਘਰੇ ਜਾ ਕੇ ਅਨਕੌਂਸ਼ੀਅਸ ਸਥਿਤੀ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਲਿਆਂਦਾ ਆ। ਕਾਲ ਦੇ ਵਿੱਚ ਜਿਹੜਾ ਇਹ ਪਤਾ ਲੱਗਾ ਸੀਗਾ, ਡਿਸਪੈਚਰ ਨੇ ਕਿਹਾ ਸੀਗਾ ਵੀ ਕਾਰਡੀਅਕ ਅਰੈਸਟ, ਯਾਨੀ ਕਿ ਦਿਲ ਦਾ ਦੌਰਾ ਜਿਹੜਾ ਉਹਨਾਂ ਨੂੰ ਪਿਆ ਆ, ਤੇ ਮੈਡੀਕ ਕਹਿ ਰਿਹਾ ਸੀਗਾ ਵੀ CPR ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਮਿਚ ਮਕੌਨਲ ਹੁਣਾਂ ਦੇ ਘਰ ਦੇ ਐਡਰੈਸ ਦੇ ਉੱਤੇ। ਉਹਦੇ ਵਿੱਚ ਉਸ ਕਾਲ ਦੇ ਵਿੱਚ ਇਹ ਨਹੀਂ ਸੀ ਕਨਫਰਮ ਕੀਤਾ ਗਿਆ ਵੀ ਇਹ ਖੁਦ ਮਿਚ ਮਕੌਨਲ ਆ। ਇਹ ਹੁਣ ਤਾਰਾਂ ਜਿਹੜੀਆਂ ਲੋਕ ਆਪ ਜੋੜ ਕੇ ਦੇਖ ਰਹੇ ਆ ਵੀ ਜੇ ਉਹਦੇ ਘਰ ਦੇ ਵਿੱਚ ਜੇ ਕੋਈ ਬੇਹੋਸ਼ ਸੀਗਾ ਤਾਂ ਮੋਸਟ ਪ੍ਰੋਬਬਲੀ ਇਹੀ ਹੋ ਸਕਦਾ, ਕਿਉਂਕਿ ਅਗਲੇ ਦਿਨ ਤੋਂ ਇਹ ਹਸਪਤਾਲ ਦੇ ਵਿੱਚ ਦਾਖਲ ਦੇਖੇ ਜਿਹੜੇ ਉਹ ਗਏ ਹੈਗੇ ਆ। 2023 ਦੇ ਵਿੱਚ ਵੀ ਇੱਕ ਕਨਕਸ਼ਨ ਦੇ ਕਰਕੇ, ਕਿਉਂਕਿ ਇਹ ਡਿੱਗ ਪਏ ਸੀਗੇ, ਉਹਦੇ ਕਰਕੇ ਇਹਨਾਂ ਨੂੰ ਹਸਪਤਾਲ 'ਚ ਦਾਖਲ ਕਰਾਉਣਾ ਪਿਆ ਸੀ। ਤੇ 2 ਵੱਖ-ਵੱਖ ਹੋਰ ਇੰਸਟੈਂਸਿਸ ਦੇ ਵਿੱਚ ਇਹ ਫਰੀਜ਼ ਹੋਏ ਨਜ਼ਰ ਆਏ, ਵੀ ਅਚਾਨਕ ਬੋਲਤੀ ਹੋਈ ਜਿੱਦਾਂ ਜਿਹੜੀ ਉਹ ਬੰਦ ਹੋ ਜਾਂਦੀ, ਉਹ ਭੁੱਲ ਹੀ ਗਏ ਵੀ ਉਹ ਕਿੱਥੇ ਆ, ਕਿਵੇਂ ਆ, ਬੋਲਣਾ ਜਿਹੜਾ ਉਹ ਭੁੱਲ ਗਏ। ਹੁਣ 2024 ਦੇ ਵਿੱਚ ਇੱਕ ਵਾਰੀ ਫੇਰ ਇਹ ਡਿੱਗੇ ਸੀਗੇ, ਤੇ ਉਦੋਂ ਵੀ ਇਹਨਾਂ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ ਸੀ। ਮਿਚ ਮਕੌਨਲ ਉਹਦਾ ਬਚਪਨ ਦੇ ਵਿੱਚ ਪੋਲੀਓ ਦਾ ਸਰਵਾਈਵਰ ਜਿਹੜੇ ਉਹ ਰਹੇ ਆ, ਤੇ ਪਿਛਲੇ ਕਈ ਜਿਹੜੇ ਉਹ ਸਾਲਾਂ ਦੇ ਵਿੱਚ ਇਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਆਇਆ ਆ। ਕਿਸੇ ਟਾਈਮ ਦੇ ਉੱਤੇ ਟਰੰਪ ਹੁਣਾਂ ਦੇ ਇਹ ਨਾਲ ਸਮਰਥਕ ਸੀਗੇ, ਪਰ ਇਹਨਾਂ ਦੇ ਹੁਣ ਕਹਿ ਲਓ ਵੀ ਉਮਰ ਦੇ ਇਸ ਅਖੀਰਲੇ ਪੜਾਅ ਦੇ ਵਿੱਚ, ਇਹਨਾਂ ਦੀ ਸੈਨੇਟ ਦੇ ਇਸ ਅਖੀਰਲੇ ਪੜਾਅ ਦੇ ਵਿੱਚ ਇਹਨਾਂ ਦਾ ਤੇ ਟਰੰਪ ਹੁਣਾਂ ਦਾ ਆਪਸ ਦੇ ਵਿੱਚ ਕਈ ਇਸ਼ੂਜ਼ ਦੇ ਉੱਤੇ ਮੇਲ ਜਿਹੜਾ ਉਹ ਨਹੀਂ ਰਿਹਾ। ਪਰ ਹੁਣ ਲੱਗ ਰਿਹਾ ਆ ਵੀ ਜਿੱਦਾਂ ਦੇ ਇਹਨਾਂ ਦੇ ਸਿੰਪਟਮਸ ਆ, ਵੀ ਐਜ਼ ਏ ਸੈਨੇਟਰ ਇਹ ਲੰਮਾ ਸਮਾਂ ਜਿਹੜਾ ਉਹ ਸਰਵ ਨਹੀਂ ਕਰ ਸਕਦੇ, ਕਿਉਂਕਿ ਹੁਣ ਪਿਛਲੇ ਅੱਧੇ ਮਹੀਨੇ ਤੋਂ ਐਟਲੀਸਟ ਜਿਹੜਾ ਆ ਉਹ ਹਸਪਤਾਲ ਦੇ ਵਿੱਚ ਦਾਖਲ ਹੈਗੇ ਨੇ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਵੱਲ ਜਿਹੜੀ ਚੱਲੀਏ, ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਫਰੀडम 250 ਜਿਹੜੀ ਆ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕਾਰਪੋਰੇਟ ਸਪਾਂਸਰ ਤੇ ਬਿਜ਼ਨੈਸਸ ਜੋ ਆ ਹਿੱਸਾ ਲੈ ਰਹੇ ਹੈਗੇ ਆ। ਉਹਨਾਂ ਦੇ ਵਿੱਚ ਜੋ ਈਵੈਂਟ 250ਵੀਂ ਆਜ਼ਾਦੀ ਦੀ ਹੋਣੀ ਆ, ਉਹਦੇ ਵਿੱਚ ਬੋਇੰਗ, ਲੌਕਹੀਡ ਮਾਰਟਨ, ਔਰੀਕਲ ਇਹ ਫਰੀडम 250 ਨੂੰ ਸਪਾਂਸਰ ਕਰ ਰਹੇ ਆ, ਜਿਹੜੇ ਟਰੰਪ ਅਲਾਈਨਡ ਜਿਹੜੇ ਐਫਰਟਸ ਹੈਗੇ ਆ ਅਮਰੀਕਾ ਦੀ 250ਵੀਂ ਜਨਮ ਦਿਨ ਦੇ ਲਈ, ਬਰਥਡੇ ਲਈ। ਤੇ ਫੰਡ ਰੇਜ਼ਿੰਗ ਵੀ ਕਾਫੀ ਜਿਹੜੇ ਆ ਇਸ ਈਵੈਂਟਸ ਲਈ ਕੀਤੇ ਗਏ ਹੈਗੇ ਆ। ਇਹ CNBC ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਤੇ ਕਹਿੰਦੇ ਵੀ 14 ਕੰਪਨੀਜ਼ ਅਮਰੀਕਾ ਦੇ 250 ਜਿਹੜੀ ਮਨਾ ਰਹੇ ਆ ਬਰਥਡੇ ਨੂੰ, ਉਹਨੂੰ ਸਪਾਂਸਰ ਕਰ ਰਹੇ ਆ, ਜਿਹਦੇ ਵਿੱਚ ਮੇਨ ਕੰਪਨੀਆਂ ਦੇ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰ ਹੀ ਦਿੱਤੇ ਹੈਗੇ। ਬੋਇੰਗ, ਡਿਊਲੇਟਲ, ਐਕਸਜਰ, ਜੌਨ ਡੀਅਰ, ਲੌਕਹੀਡ ਮਾਰਟਨ, ਨਾਰਥਰੋਪ ਗ੍ਰਮਨ, ਔਰੀਕਲ, ਪਲੈਂਟਰ, ਫਾਰਮ એનર્ਜੀ, RTX, ਸੈਪ, ਸਕਾਟ ਮਿਰੇਕਲ, UFC ਤੇ ਯੂਨਾਈਟਿਡ 에ਅਰਲਾਈਨਸ। ਸੋ ਬਾਕੀ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਜਗ੍ਹਾ ਦੇ ਉੱਤੇ ਜਿਹੜੀਆਂ ਪਰੇਡਸ ਹੋ ਰਹੀਆਂ ਹੈਗੀਆਂ। ਸਾਡੇ ਇੱਥੇ ਬੇ ਏਰੀਏ ਦੇ ਵਿੱਚ ਫਰੀਮੌਂਟ ਦੇ ਵਿੱਚ ਹਰ ਸਾਲ 4 ਜੁਲਾਈ ਦੀ ਪਰੇਡ ਹੁੰਦੀ ਆ, ਤੇ ਬਹੁਤ ਵੱਡੀ ਗਿਣਤੀ 'ਚ ਸਿੱਖ ਹਾਜ਼ਰ ਹੁੰਦੇ ਆ, ਤੇ ਪਾਣੀ ਦੀਆਂ ਬੋਤਲਾਂ ਦਿੰਦੇ ਆ, ਘੱਟੋ ਘੱਟ 15,000 ਤੋਂ 20,000 ਬੋਤਲ, ਜਿਨ੍ਹਾਂ ਤੇ ਲਿਖਿਆ ਹੁੰਦਾ ਹੂ ਆਰ ਦਾ ਸਿੱਖਸ, 4-5 ਪੁਆਇੰਟ ਲਿਖੇ ਹੁੰਦੇ ਆ ਸਿੱਖਾਂ ਬਾਰੇ। ਸੋ ਉਹਨਾਂ ਨੇ ਵੀ ਬੇਨਤੀ ਕੀਤੀ ਆ ਵੀ ਜਿੰਨੇ ਵੀ ਹੋਰ ਵੀ ਪਹੁੰਚ ਸਕਦੇ, ਕਿਉਂਕਿ ਇਸ ਵਾਰੀ ਫਲੋਟ ਵੀ ਹੋਣਾ ਆ। ਫਲੋਟ ਦੇ ਨਾਲ ਜਿਹੜੇ ਉੱਥੇ ਯੂਨੀਵਰਸਿਟੀ ਦੇ ਮੇਅਰ ਵੀ ਹੋਊਗੇ, ਤੇ ਕਹਿੰਦੇ ਵੀ ਜਿਹੜੇ ਜ਼ਰੂਰੀ ਨਹੀਂ, ਪਰ ਜੇ ਕੋਈ ਬੰਨ ਕੇ ਆ ਸਕਦਾ ਲਾਲ ਰੰਗ ਦੀ ਜਾਂ ਅਨਾਬੀ ਰੰਗ ਦੀ ਪੱਗ ਤੇ ਚਿੱਟੀ ਪੈਂਟ ਤੇ ਨੀਲੀ ਚਿੱਟੀ ਕਮੀਜ਼, ਨੀਲੀ ਪੈਂਟ, ਸੋ ਇਹ ਕਹਿੰਦੇ ਵੀ ਅਮਰੀਕਨ ਝੰਡੇ ਵਾਲਾ ਡਰੈਸ ਕੋਡ ਹੈ। ਜ਼ਰੂਰੀ ਨਹੀਂ, ਪਰ ਕੋਸ਼ਿਸ਼ ਕਰੋ ਜੇ ਤੁਸੀਂ ਪਹੁੰਚ ਸਕਦੇ ਹੈਗੇ ਆ 9 ਵਜੇ ਸਟੀਵਨਸਨ ਬੁਲੇਵਰਡ ਤੇ ਪੈਸੀਓ ਪੈਟਰੇ ਪਾਰਕਵੇ ਤੇ। ਇਸੇ ਤਰ੍ਹਾਂ ਬੇਕਰਸਫੀਲਡ ਤੋਂ ਵੀ ਸਾਨੂੰ ਜਿਹੜਾ ਮੈਸੇਜ ਆਇਆ ਸੀ ਰਾਜਪਾਲ ਸੰਧੂ ਹੁਣਾਂ ਦਾ, ਉੱਥੇ ਵੀ ਜਿਹੜਾ ਆ ਜਿਹੜੀ 250th ਜਿਹੜੀ 4th ਜੁਲਾਈ ਦੀ ਪਰੇਡ ਆ, ਬਹੁਤ ਜ਼ੋਰ ਸ਼ੋਰ ਦੇ ਨਾਲ ਅੱਜ ਤੇ ਕੱਲ ਮਨਾਈ ਜਾਣੀ ਆ। ਸੋ ਸਟਾਕਡੇਲ ਹਾਈਵੇ ਬੇਕਰਸਫੀਲਡ
11200। ਸੋ ਜਿਹੜੇ ਵੇਕਰਸਫੀਲਡ ਦੇ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਉੱਥੇ ਵੀ ਪਹੁੰਚੋ। ਹੋਰ ਵੀ ਜਿੱਥੇ ਕਿਤੇ ਵੀ ਪੂਰੇ ਅਮਰੀਕਾ ਦੇ ਵਿੱਚ ਜਿੱਥੇ ਕਿਤੇ ਵੀ 4th ਜੁਲਾਈ ਦੀ ਪਰੇਡ ਹੋ ਰਹੀ ਆ, ਈਵੈਂਟਸ ਹੋ ਰਹੀਆਂ, ਆਪਣੀ ਕਮਿਊਨਿਟੀ ਨੂੰ, ਆਪਾਂ ਨੂੰ, ਸਾਰਿਆਂ ਨੂੰ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲੈਣਾ ਚਾਹੀਦਾ, ਪਹੁੰਚਣਾ ਚਾਹੀਦਾ ਤੇ ਫੋਟੋ ਖਿੱਚੋ। ਤੇ ਕੋਸ਼ਿਸ਼ ਕਰੋ, ਜੇ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਜਾਂ ਪੰਜਾਬੀ ਰੇਡੀਓ USA ਦਾ ਜਿਹੜਾ WhatsApp ਨੰਬਰ ਹੈਗਾ 408272 ਸੌਰੀ 4087227698 4087227698 ਇੱਥੇ ਭੇਜ ਸਕਦੇ ਆ। ਫਿਰ ਅਸੀਂ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਸਾਡੇ ਪਲੇਟਫਾਰਮ ਆ ਉੱਥੇ ਆਪਾਂ ਸ਼ੇਅਰ ਕਰਾਂਗੇ। ਇਹ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਅੱਜ ਕੱਲ ਐਂਟੀ ਇਮੀਗ੍ਰੈਂਟ ਵੇਵ, ਆਪਾਂ ਕੈਲੀਫੋਰਨੀਆ 'ਚ ਰਹਿੰਦੇ, ਕੈਲੀਫੋਰਨੀਆ 'ਚ ਨਹੀਂ ਇੰਨਾ ਅਸਰ, ਪਰ ਹੋਰ ਸਟੇਟਾਂ 'ਚ ਦੇਖੋ, ਟੈਕਸਸ ਵਗੈਰਾ ਜਾਂ ਹੋਰ ਕੈਂਸਸ ਆਪਾਂ ਦੇਖੀਆਂ ਵੀ ਬਹੁਤ ਰਿਪੋਰਟਸ ਆ ਰਹੀਆਂ ਹੈਗੀਆਂ। ਸੋ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਜਿਹੜਾ ਆ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈਗਾ ਜੀ। 4 ਜੁਲਾਈ ਦੀਆਂ ਕਈ ਪਰੇਡਸ ਕੈਂਸਲ ਕਰਨੀਆਂ ਪੈ ਗਈਆਂ ਆ, ਕਿਉਂਕਿ ਕਹਿੰਦੇ ਵੀ ਟੈਂਪਰੇਚਰ ਕਈ ਥਾਵਾਂ ਦੇ ਉੱਤੇ 100 ਡਿਗਰੀ ਤੋਂ ਉੱਤੇ ਹੋਣ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਤਕਰੀਬਨ 20 ਅਜਿਹੀਆਂ ਲੋਕੇਸ਼ਨਸ ਆ ਜਿੱਥੇ ਰਿਕਾਰਡ ਤੋੜ ਜਿਹੜਾ ਟੈਂਪਰੇਚਰ ਆ ਉਹ ਵਧਣ ਜਾ ਰਿਹਾ ਆ। ਪਰ ਲੋਕਾਂ ਦੇ ਵਿੱਚ ਉਤਸ਼ਾਹ ਕਈਆਂ ਦੇ ਵਿੱਚ ਹੈਗਾ ਆ। ਪਰ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੀ ਅਮਰੀਕਾ ਦੀ 250 ਸਾਲਗਿਰਾ ਆ ਆਜ਼ਾਦੀ ਦੀ, ਉਸ ਨੂੰ ਆਪਣਾ ਇੱਕ ਪੋਲੀਟੀਕਲ ਈਵੈਂਟ ਦੇ ਤੌਰ ਦੇ ਉੱਤੇ ਕੈਪਚਰ ਕਰਨ ਦੀ ਪੂਰੀ ਕੋਸ਼ਿਸ਼ ਉਹਨਾਂ ਦੀ ਚੱਲ ਰਹੀ ਹੈ, ਜਿਸ ਕਰਕੇ ਲੋਕਾਂ ਦੇ ਵਿੱਚ ਉਤਸ਼ਾਹ ਪਹਿਲਾਂ ਦੇ ਨਾਲੋਂ ਘੱਟ ਆ। ਜਿਹੜਾ ਸਟੇਟ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਸੋ ਕਾਲਡ ਨੈਸ਼ਨਲ ਫੇਅਰ ਹੋਣਾ ਸੀਗਾ, ਬਹੁਤ ਹੀ ਘੱਟ ਲੋਕ ਜਿਹੜੇ ਉੱਥੇ ਪਹੁੰਚੇ ਆ। ਆਪਣੀ ਜਿਹੜੀ ਉਹ ਆਰਚ ਆ, ਜਿਸ ਨੂੰ ਹੁਣ ਟੀਮੂ ਆਰਚ ਕਹਿ ਰਹੇ ਆ, ਕਿਉਂਕਿ ਉਹ ਪਤਾ ਨਹੀਂ ਕਿਸ ਤਰੀਕੇ ਦੀ ਜਿਹੜੀ ਉਹ ਬਣਾਈ ਆ, ਉਹਦੇ ਵਿੱਚੋਂ ਜਿਹੜੇ ਪੀਲੇ ਜਿਹੇ ਰੰਗ ਦੀ ਕੋਈ ਊਜ਼ ਆ ਉਹ ਬਾਹਰ ਜਿਹੜੀ ਉਹ ਨਿਕਲ ਰਹੀ ਆ। ਇੱਕ ਫੈਰਿਸ ਵੀਲ ਜਿਹੜਾ ਉੱਥੇ ਲੱਗਾ ਆ। ਹੋਰ ਉੱਥੇ ਖੇਡਾਂ ਜਿਹੜੀਆਂ ਵਗੈਰਾ ਜਿਹੜੀਆਂ ਉਹ ਘੱਟ ਆ, ਪਰ ਲੋਕਾਂ ਦੀ ਆਮਦ ਘੱਟ ਆ। ਸੋ ਕੱਲ ਦੇਖਦੇ ਆ ਵੀ ਕਿਸ ਤਰੀਕੇ ਦੀ ਜਿਹੜੀ ਉਹ ਆਮਦ ਰਹੂਗੀ। ਮੋਸਟ ਪ੍ਰੋਬਬਲੀ ਵੱਧ ਜਿਹੜੇ ਉਹ ਲੋਕ ਜਾਣ। ਜਿੱਥੇ ਥੀਓਡੋਰ ਰੂਜ਼ਵੈਲਟ ਦੀ ਲਾਇਬ੍ਰੇਰੀ ਹੋਣੀ ਸੀ, ਉਸ ਨੂੰ ਪਹਿਲਾਂ ਅਮਰੀਕਾ 250 ਦੇ ਜਿਹੜੇ ਆ ਉਸ ਦੇ ਅੰਡਰ ਇਹਨਾਂ ਨੇ ਜਿਹੜਾ ਉਹ ਕਰਨਾ ਸੀਗਾ। ਇੱਕ ਛੋਟਾ ਜਿਹਾ ਨਾਰਥ ਡਕੋਟਾ ਮਡੋਰਾ ਦਾ ਜਿਹੜਾ ਟਾਊਨ ਆ, ਉੱਥੇ ਇਹ ਥੀਓਡੋਰ ਰੂਜ਼ਵੈਲਟ ਫਰੰਟੀਅਰ ਐਕਸਪੀਰੀਅੰਸ ਲਿਵਿੰਗ ਮਿਊਜ਼ੀਅਮ ਜਿਹੜਾ ਰੀਕ੍ਰੀਏਟ ਕਰਨ ਦੀ AI ਦੀ ਮਦਦ ਨਾਲ ਕੋਸ਼ਿਸ਼ ਕੀਤੀ ਗਈ। ਉਹਨਾਂ ਨੂੰ ਉਮੀਦ ਸੀਗੀ ਵੀ 2.5 ਲੱਖ ਬੰਦਾ ਜਿਹੜਾ ਉਹ ਵਿਜ਼ਿਟ ਕਰੂਗਾ ਤੇ ਨੈਸ਼ਨਲੀ ਟੈਲੀਵਾਈਜ਼ਡ ਸੈਲੀਬ੍ਰੇਸ਼ਨ ਹੋਣੀ ਹੈ, ਜਿਹੜੀ ਕਿ ਬੀਤੀ 1 ਤਰੀਕ ਨੂੰ ਜਿਹੜੀ ਹੋਊਗੀ। ਪਰ ਇਵੈਂਚੁਅਲੀ ਕੰਮ ਇੰਨਾ ਕੁ ਜਿਹੜਾ ਉਹ ਮੱਠਾ ਹੋਇਆ, ਉਹ ਅਮਰੀਕਾ 250 ਵਾਲੀ ਪਲੈਨਿੰਗ ਦੇ ਵਿੱਚੋਂ ਹੀ ਜਿਹੜਾ ਉਹ ਕੱਢ ਦਿੱਤਾ ਗਿਆ। ਤੇ ਟਰੰਪ ਹੁਣੇ ਖੁਦ ਉੱਦਾਂ ਆਪ ਹੀ ਜਿਹੜੇ ਆ ਉਹ ਉੱਥੇ ਜਿਹੜੇ ਥੀਓਡੋਰ ਰੂਜ਼ਵੈਲਟ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਦਾ ਉਦਘਾਟਨ ਕਰਨ ਦੇ ਲਈ ਜਿਹੜੇ ਉਹ ਪਹੁੰਚੇ, ਜਿੱਥੇ AI ਜਿਹੜੇ ਦਾ ਬਣਿਆ ਹੋਇਆ ਇੱਕ ਬੋਟ, ਜੋ ਕਿ ਹੋਲੋਗ੍ਰਾਮ ਟਾਈਪ ਪ੍ਰੈਜ਼ੀਡੈਂਟ ਰੂਜ਼ਵੈਲਟ ਦਾ ਸੀਗਾ, ਉਹਦੇ ਨਾਲ ਟਰੰਪ ਹੁਣੀ ਵਾਰਤਾਲਾਪ ਕਰਦੇ ਹੋਏ ਜਿਹੜੇ ਉਹ ਨਜ਼ਰ ਜਿਹੜੇ ਉਹ ਆਏ ਹੈਗੇ ਆ। ਸੋ ਉਧਰ ਇੱਕ ਰਿਪੋਰਟ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਆਈ, 250 ਸਾਲ ਦੇ ਨਾਂ ਦੇ ਉੱਤੇ ਜਿਨ੍ਹਾਂ ਲੋਕਾਂ ਤੋਂ ਡੋਨੇਸ਼ਨਸ ਲਈਆਂ ਉਹਨਾਂ ਨੂੰ ਵੀ ਕਹਿੰਦੇ ਵੀ ਧੋਖੇ ਦੇ ਵਿੱਚ ਰੱਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਓਵਰਆਲ ਇਹ ਜਿਹੜਾ ਕਿ ਬਾਈ ਪਾਰਟੀਜ਼ਨ ਇੱਕ ਅਮਰੀਕਨ ਚੀਜ਼ ਹੋਣੀ ਚਾਹੀਦੀ ਸੀਗੀ, ਜਿਸ ਤਰੀਕੇ ਦੇ ਨਾਲ ਇਸ ਨੂੰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਪਾਰਟੀਜ਼ਨ ਜਿਹੜੀਆਂ ਚੀਜ਼ਾਂ ਉਹ ਜ਼ਿਆਦੀਆਂ ਨਜ਼ਰ ਆਈਆਂ, ਜਿਸ ਕਰਕੇ ਲੋਕਾਂ ਨੇ ਜਿਹੜਾ ਇਸ ਦੇ ਨਾਲੋਂ ਮੁੱਖ ਥੋੜਾ ਜਿਹਾ ਜਿਹੜਾ ਉਹ ਮੋੜਿਆ ਹੈਗਾ ਆ। ਜਿੰਨੀ ਉਤਸ਼ਾਹ ਹੋਣਾ ਚਾਹੀਦਾ ਸੀ 250 ਸਾਲ ਦੇ ਉੱਤੇ, ਉਹਨਾਂ ਉਤਸ਼ਾਹ ਲੋਕਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹੈਗਾ। ਉੱਥੇ ਆਪ ਹੀ ਜਿਹੜੇ ਲੋਕ ਆ, ਜਦੋਂ ਟਰੰਪ ਹੋਣੀ ਖੁਦ ਭਾਸ਼ਣ ਦੇ ਰਹੇ ਸੀ, ਉਹ ਵਾਪਸ ਮੁੜਦੇ ਜਾਂਦੇ, ਉਹਨਾਂ ਦੇ ਬਿਆਨ ਜਿਹੜੇ ਉਹ ਸੀਗੇ, ਕਹਿੰਦੇ ਵੀ ਇਹ ਗੱਲਾਂ ਤਾਂ ਅਸੀਂ ਪਹਿਲਾਂ ਵੀ ਜਿਹੜੀਆਂ ਉਹ ਸੁਣ ਚੁੱਕੇ ਹੈਗੇ ਆ। ਕਾਂਗਰਸ ਦੇ ਦੁਆਰਾ $150 ਮਿਲੀਅਨ ਇਸ ਅਮਰੀਕਾ ਦੀ 250 ਆਜ਼ਾਦੀ ਦੇ ਦਿਹਾੜੇ ਦੇ ਉੱਤੇ ਰੱਖਿਆ ਜਿਹੜਾ ਹੋ ਗਿਆ ਸੀਗਾ। ਤੇ ਕਹਿੰਦੇ ਵੀ ਇਹਦੇ ਵਿੱਚੋਂ ਕਹਿੰਦੇ ਵੀ 100 ਮਿਲੀਅਨ ਜਿਹੜਾ ਉਹਨਾਂ ਨੂੰ ਮਿਲਣਾ ਆ, ਤੇ ਅਜੇ ਜਿਹੜੇ 25 ਮਿਲੀਅਨ ਹੀ ਜਿਹੜੇ ਉਹ ਮਿਲੇ ਆ, ਬਾਕੀ ਅਜੇ ਮਿਲਣ ਵਾਲੇ ਉਹਨਾਂ ਦੇ ਜਿਹੜੇ ਉਹ ਪਏ ਆ। ਇਸੇ ਦਰਮਿਆਨ ਜਿਹੜਾ ਫਰੀडम 250 ਜਿਹੜੀ ਆਰਗੇਨਾਈਜੇਸ਼ਨ ਅਲਾਈਨ ਆ ਟਰੰਪ ਹੁਣਾਂ ਦੇ ਵਾਈਟ ਹਾਊਸ ਟਾਸਕ ਫੋਰਸ 250 ਦੇ ਜਿਹੜੇ ਉਹ ਨਾਲ ਉਹਨਾਂ ਨੇ ਵੀ ਜਿਹੜਾ ਆ ਇਸੇ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਹੋਪਫੁਲੀ ਕੱਲ ਨੂੰ ਜਿਹੜਾ ਹਰਜੋਤ ਸਿੰਘ ਜੀ ਕਾਫੀ ਲੋਕ ਉਤਸ਼ਾਹ ਦੇ ਨਾਲ ਉੱਥੇ ਪਹੁੰਚਣ 4th ਆਫ ਜੁਲਾਈ ਦੀ ਜਿਹੜੀ ਉਸ ਦੇ ਵਿੱਚ। ਤੇ ਇਸ ਵਾਰ ਹੁਣ ਜਿਹੜੇ ਟਰੰਪ ਹੁਣੀ ਤੇ ਵਾਈਟ ਹਾਊਸ ਇਹ ਕਹਿ ਰਹੇ ਆ ਵੀ, ਕਹਿੰਦੇ ਵੀ ਜਿਹੜਾ ਕੱਲ ਦਾ ਪ੍ਰੋਗਰਾਮ ਆ ਉਹ ਇੰਨਾ ਸ਼ਾਨਦਾਰ ਹੋਊਗਾ, ਅੱਜ ਤੱਕ ਕਦੀ ਕਿਸੇ ਨੇ ਦੇਖਿਆ ਨਹੀਂ ਹੋਊਗਾ।
ਪਟਾਕੇ ਆਤਿਸ਼ਬਾਜ਼ੀ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਇਸ ਵਾਰ ਕੀਤੀ ਜਿਹੜੀ ਉਹ ਜਾਣੀ ਆ। ਪਹਿਲਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਜਿਹੜੇ ਪਟਾਕੇ ਆ ਉਹ 250 ਸਾਲ ਦੀ ਜਿਹੜੀ ਸਾਲਗਿਰਾ ਦੇ ਉੱਤੇ ਐਨੀਵਰਸਰੀ ਦੇ ਉੱਤੇ, ਅਮਰੀਕਾ ਦੀ ਇਸ ਐਨੀਵਰਸਰੀ ਦੇ ਉੱਤੇ ਜਿਹੜੇ ਉਹ ਵਜਾਏ ਜਾਣੇ ਆ ਵਾਸ਼ਿੰਗਟਨ DC ਦੇ ਵਿੱਚ। ਸੋ ਜਿਹੜਾ ਨੈਸ਼ਨਲ ਮਾਲ ਜਿਸ ਨੂੰ ਆਖਿਆ ਜਾਂਦਾ ਆ ਉਸ ਦੇ ਵਿੱਚ। ਸੋ ਹੋਪਫੁਲੀ ਇੱਦਾਂ ਜਿਹੜਾ ਉਹ ਚੀਜ਼ ਜਿਹੜੀ ਹੋਵੇ। ਉਹ ਤਾਂ ਜਿਹੜਾ ਹਰਜੋਤ ਸਿੰਘ ਜੀ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਨੋ ਪੋਲੀਟਿਕਸ ਹੋਣੀ ਚਾਹੀਦੀ ਸੀਗੀ, ਪਰ ਕਾਫੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਾਰਟੀਜ਼ਨ ਜਿਹੜੀਆਂ ਉਹ ਨਜ਼ਰ ਆ ਰਹੀਆਂ, ਰਾਈਟ ਵਿੰਗ ਵਾਲੇ ਵੀ ਤੇ ਲੈਫਟ ਵਿੰਗ ਵਾਲੇ ਵੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਇੱਕ ਪੂਰੀ ਸਪੋਰਟ ਦੇ ਵਿੱਚ ਆ, ਦੂਜੇ ਜਿਹੜੇ ਉਹ ਵਿਰੋਧ ਵੀ ਜਿਹੜੇ ਉਹ ਮੈਨੂੰ ਲੱਗਦਾ ਕਰ ਰਹੇ ਹੋਣਗੇ ਅੰਦਰ ਖਾਤੇ, ਪਬਲਿਕਲੀ ਤਾਂ ਨਹੀਂ ਪਰ ਲੋਕ ਜਿਹੜੇ ਉਹ ਘੱਟ ਪਹੁੰਚ ਰਹੇ ਆ। ਸੋ ਕਹਿੰਦੇ ਵੀ ਫਰੀडम 250 ਦਾ ਜਿਹੜਾ ਫਿਨਾਲੇ ਆ ਉਹ ਲਾਰਜੈਸਟ ਫਾਇਰਵਰਕ ਡਿਸਪਲੇ ਅਮਰੀਕਨ ਹਿਸਟਰੀ ਦੇ ਵਿੱਚ 8.5 ਲੱਖ ਫਾਇਰਵਰਕ ਸ਼ੈਲ ਜਿਹੜੇ ਆ ਉਹ ਇਸ ਵਾਰ ਹੋਣਗੇ। ਪਾਇਰੋ ਟੈਕਨੀਕੋ ਦੇ ਜਿਹੜੇ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਇਹ 40 ਮਿੰਟ ਦਾ ਜਿਹੜਾ ਸ਼ੋਅ ਆ ਉਹ ਕਰਨਾ ਆ, ਕਹਿੰਦੇ ਵੀ ਇਹ ਸਟ੍ਰੈਚ ਹੋਊਗਾ ਮੋਰ ਦੈਨ ਅ ਮਾਈਲ ਅਕ੍ਰੋਸ ਵਾਸ਼ਿੰਗਟਨ। ਕਹਿੰਦੇ ਵੀ 8 ਬਰਾਜ ਜਿਹੜੇ ਪਟੋਮਕ ਰਿਵਰ ਤੋਂ ਆ, ਵੈਸਟ ਪਟੋਮਕ ਪਾਰਕ ਤੇ ਹੋਰ ਜਿਹੜੀਆਂ ਫਾਇਰਿੰਗ ਸਾਈਟਸ ਆ ਉਹ ਤੋਂ 8 ਥਾਵਾਂ ਤੋਂ ਇਕੱਠਿਆਂ ਹੀ ਜਿਹੜੇ ਆਤਿਸ਼ਬਾਜ਼ੀ ਜਿਹੜੀ ਉਹ 40 ਮਿੰਟ ਤੱਕ ਜਿਹੜੀ ਉਹ ਚੱਲਣੀ ਹੈਗੀ ਆ। ਸੋ ਇਹ ਜਿਹੜੀ ਚੀਜ਼ ਕਹਿੰਦੇ ਵੀ ਸਭ ਤੋਂ ਸਪੈਕਟੈਕੂਲਰ ਜਿਹੜੀ ਉਹ ਹੋਣ ਵਾਲੀ ਹੈਗੀ ਆ। ਸੋ ਹੋਰ ਵੀ ਕਿਤੇ ਫ੍ਰਿਜ਼ਨੋ ਚ ਵੀ ਹੁੰਦੀ ਪਰੇਡ, ਮੈਨੂੰ ਪਤਾ ਸੈਕਰਾਮੈਂਟੋ ਵੀ, ਜਿੱਥੇ ਆਪਣੀ ਕਮਿਊਨਿਟੀ ਜਾਂਦੀ ਆ, ਜੇ ਕਿਤੇ ਹੋ ਰਹੀ ਆ ਜਾਂ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ, ਤੁਸੀਂ ਕਾਲ ਵੀ ਕਰ ਸਕਦੇ ਆ ਤਾਂ ਕਿ ਜਿਹੜੇ ਉਸ ਏਰੀਏ ਦੇ ਆਪਣੇ ਹੋਰ ਭੈਣ ਭਰਾ ਉਹਨਾਂ ਨੂੰ ਪਤਾ ਲੱਗ ਜਾਏ, ਫਿਰ ਇਕੱਠੇ ਹੋ ਸਕਦੇ ਆ ਇੱਕ ਜਗ੍ਹਾ ਤੇ ਉਹ ਈਜ਼ੀ ਹੁੰਦਾ ਫਿਰ ਜਿਹੜਾ ਰਿਪਰੈਜ਼ੈਂਟ ਕਰਨਾ ਵੀ, ਜਾਣਾ ਆਣਾ ਵੀ। 408 272 5200 ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਵੀ ਜੇ ਅਸੀਂ ਇੱਥੇ ਪਾਰਟਿਸਿਪੇਟ ਕਰ ਰਹੇ ਹੈਗੇ ਆ। ਸੋ ਉਸ ਏਰੀਏ 'ਚ ਹੋਰ ਜਿਹੜੇ ਆਪਣੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਹਾਂ ਠੀਕ ਆ, ਅਸੀਂ ਵੀ ਉੱਥੇ ਜਿਹੜਾ ਆ ਜੁਆਇਨ ਕਰ ਸਕਦੇ ਹਾਂ ਜੀ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟ ब्रेक तो बाद एक बार फिर आप सब का स्वागत है सोते प्रोग्राम अपडेट अमेरिका। हरजोत सिंह जी आइਆਂ ਨੂੰ स्वागत है, सत श्री अकाल।
ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ। ਕੈਲੀਫੋਰਨੀਆ ਤੋਂ ਆ। ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ DMV 'ਚ ਟੈਸਟ ਦਿੱਤੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਚਿੱਠੀਆਂ ਆ ਰਹੀਆਂ ਵੀ ਦੁਬਾਰਾ ਕੀ ਤੁਹਾਨੂੰ ਟੈਸਟ ਦੇਣਾ ਪੈਣਾ ਆ। ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਕਨਫਰਮ ਕੀਤਾ ਆ ਵੀ 11,000 ਦੇ ਕਰੀਬ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਅਸੀਂ ਚਿੱਠੀਆਂ ਪਾਈਆਂ ਆ, ਜਿਹੜੀਆਂ ਇਹ ਕਾਰ ਲਾਇਸੈਂਸ ਦੀ ਮੈਂ ਗੱਲ ਕਰਦੇ ਆ। ਕਹਿੰਦੇ ਜਿਹਦੇ ਵਿੱਚ ਇਰਰੈਗੂਲਰਿਟੀਜ਼ ਸ਼ੋ ਹੋਈਆਂ ਹੈਗੀਆਂ। ਸੋ ਉਹਨਾਂ ਨੂੰ 30 ਦਿਨਾਂ ਦੇ ਵਿੱਚ ਜਿਹੜਾ ਆ ਲਾਇਸੈਂਸ ਦਾ ਟੈਸਟ ਦੇਣਾ ਪਊਗਾ, ਨਹੀਂ ਤਾਂ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਕੈਂਸਲ ਹੋ ਜਾਣਗੇ। ਸੋ ਧਿਆਨ ਰੱਖੋ, ਜੇ ਤੁਹਾਨੂੰ DMV ਤੋਂ ਚਿੱਠੀ ਆ ਰਹੀ ਆ ਸੋ ਇਹ ਟੈਸਟ ਤੁਹਾਨੂੰ ਦੁਬਾਰਾ ਦੇਣਾ ਪੈਣਾ। ਸੋ ਕਈ ਲੋਕ ਔਖੇ ਵੀ ਹੋ ਰਿਹਾ, ਉਹ ਕਹਿੰਦੇ ਵੀ ਮੈਂ ਟੈਸਟ ਦਿੱਤਾ, ਮੈਂ ਤਾਂ ਚੀਟ ਨਹੀਂ ਕੀਤਾ ਤੇ ਮੈਨੂੰ ਹੁਣ ਜਿਹੜੀ ਚਿੱਠੀ ਆ ਗਈ ਮੈਨੂੰ ਇਹ ਸਮਝ ਨਹੀਂ ਆਈ ਵੀ ਮੈਨੂੰ ਕਾਹਤੇ ਆਈ ਹੈਗੀ ਆ। ਸੋ DMV ਨੇ ਕਿਹਾ ਵੀ ਜੁਲਾਈ 2025 ਤੋਂ ਲੈ ਕੇ ਅਪ੍ਰੈਲ 2026 ਦੇ ਵਿੱਚ ਜਿਨ੍ਹਾਂ ਲੋਕਾਂ ਨੇ ਟੈਸਟ ਦਿੱਤੇ ਸੀ ਰਿਟਨ ਡਰਾਈਵਰ ਲਾਇਸੈਂਸ ਟੈਸਟ, ਉਹਨਾਂ ਨੂੰ ਦੁਬਾਰਾ ਕੀ 30 ਦਿਨਾਂ ਦੇ ਵਿੱਚ ਇਹ ਟੈਸਟ ਜਿਹੜੇ ਆ ਲੈਣੇ ਪੈਣਗੇ, ਨਹੀਂ ਤਾਂ ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਕੈਂਸਲ ਹੋ ਜਾਣਾ ਆ। DMV ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਜਿਹੜੀ ਸਾਡੀ ਇੰਟੈਗ੍ਰਿਟੀ ਆ ਉਸ ਨੂੰ ਪੂਰੀ ਤਰ੍ਹਾਂ ਇੰਟੈਕਟ ਰੱਖਣਾ ਚਾਹੁੰਦੇ ਹੈਗੇ ਆ ਤੇ ਲੋਕਾਂ ਨੂੰ ਪੂਰਾ ਜਿਹੜਾ ਨੌਲੇਜ ਹੋਣਾ ਚਾਹੀਦਾ ਆ ਜਿਹੜੀ ਵੀ ਜਦੋਂ ਉਹਨਾਂ ਨੇ ਮੋਟਰ ਵਹੀਕਲ ਕੋਈ ਵੀ ਚਲਾਣੀ ਹੈਗੀ ਆ। ਸੋ ਕਹਿੰਦੇ ਵੀ ਇੰਸ਼ੋਰਿੰਗ ਦਾ ਇੰਟੈਗ੍ਰਿਟੀ ਆਫ ਆਵਰ ਟੈਸਟਿੰਗ ਪ੍ਰੋਸੈਸ ਇਜ਼ essential. Knowledge test play a critical role in confirming that drivers understand the rules of road before they are licensed to drive. So ਕਿਤੇ ਨਾ ਕਿਤੇ ਇਹ ਚੀਟਿੰਗ ਹੋਈ ਆ, ਜਿਹਦੇ ਕਰਕੇ ਹੁਣ 11,000 ਲੋਕਾਂ ਨੂੰ ਇਹ ਚਿੱਠੀਆਂ ਪਹੁੰਚ ਗਈਆਂ ਹੈਗੀਆਂ। ਇਹ ਤੁਹਾਡੇ ਚਿੱਠੀ ਆਈ ਆ ਤੇ ਧਿਆਨ ਦੇ ਨਾਲ ਤਿਆਰੀ ਕਰਕੇ ਦੁਬਾਰਾ ਕੀ ਫਿਰ ਜਿਹੜਾ ਤੁਹਾਨੂੰ ਉਹ ਰਿਟਨ ਟੈਸਟ ਦੇਣਾ ਪੈਣਾ ਹੈਗਾ ਆ। ਡੇਟ ਮੈਂ ਤੁਹਾਡੇ ਨਾਲ ਕਨਫਰਮ ਕਰ ਦਿੱਤੀ ਆ ਪਈ ਇਹ ਜੁਲਾਈ 2025 ਤੋਂ ਲੈ ਕੇ ਅਪ੍ਰੈਲ 2026 ਤੱਕ ਜਿਨ੍ਹਾਂ ਨੇ ਟੈਸਟ ਦਿੱਤੇ ਸੀ ਉਹਨਾਂ ਨੂੰ ਇਹ ਚਿੱਠੀਆਂ, ਉਹਨਾਂ ਚੋਂ 11,000 ਲੋਕਾਂ ਨੂੰ ਇਹ ਚਿੱਠੀਆਂ ਆ ਰਹੀਆਂ ਹੈਗੀਆਂ ਜੀ। ਤੇ ਕੀ ਹਰਜੋਤ ਸਿੰਘ ਜੀ ਇਹਨਾਂ ਨੇ ਕੁਝ ਉਹ ਵੀ ਦੱਸਿਆ ਵੀ ਕਿਹੜੇ ਥਾਵਾਂ ਦੇ ਆ ਜਾਂ ਰੈਂਡਮਲੀ ਇਹਨਾਂ ਨੇ ਜਿਹੜੀਆਂ ਚਿੱਠੀਆਂ ਘੱਲਣੀਆਂ ਆ? ਇਹਦੇ ਬਾਰੇ ਨਹੀਂ, CBS ਨਿਊਜ਼ ਰਿਪੋਰਟ ਕਰ ਰਿਹਾ, ਕੁਝ ਇਹ ਨਹੀਂ ਦੱਸਿਆ ਵੀ ਕਿਹੜੇ ਥਾਵਾਂ ਤੇ ਆ, ਪਰ ਇਹੀ ਕਿਹਾ ਉਹਨੇ ਵੀ 11,000 ਲਾਇਸੈਂਸ ਡਰਾਈਵਰ ਉਹਨਾਂ ਨੂੰ ਲਾਇਸੈਂਸ ਮਿਲ ਚੁੱਕੇ ਆ, ਪਰ ਟੈਸਟ ਉਹ ਨਹੀਂ ਇਹ ਜਿਹੜੇ 25 ਤੋਂ ਲੈ ਕੇ 26 ਤਾਈਂ ਦਿੱਤੇ ਸੀਗੇ। ਤੇ ਉਹ ਕਹਿੰਦੇ ਵੀ ਜਾਂ ਤਾਂ ਤੁਸੀਂ ਅਪਾਇੰਟਮੈਂਟ ਬਣਾ ਕੇ ਰਿਟਨ ਟੈਸਟ ਲਓ ਦੁਬਾਰਾ ਕੀ ਤੇ ਵਾਕ ਇਨ ਨਹੀਂ ਚਿੱਠੀ ਦੇਖੋ ਜਰਾ, ਕਹਿੰਦੇ ਵੀ ਦੇ ਮਸਟ ਵੀ ਹੈਵ ਅਪਾਇੰਟਮੈਂਟ, ਦੇ ਮਸਟ ਸ਼ੋ ਅਪ ਵਿਦ ਦ ਲੈਟਰ। ਸੋ ਚਿੱਠੀ ਲੈ ਕੇ ਤੁਹਾਨੂੰ ਜਾਣਾ ਪਊਗਾ। 30 ਦਿਨਾਂ ਦੇ ਵਿੱਚ ਕਰਨਾ ਪੈਣਾ ਆ, ਰੀਟੇਕ ਕਰਨਾ ਪੈਣਾ ਰਿਟਨ ਟੈਸਟ, ਨਹੀਂ ਤਾਂ ਫਿਰ ਬਾਅਦ ਚ ਲਾਇਸੈਂਸ ਤੁਹਾਡਾ ਕੈਂਸਲ ਨਾ ਹੋ ਜਾਵੇ। ਮੇਕ ਸ਼ੋਰ ਕਰ ਲਿਓ ਵੀ ਜੇ ਤੁਹਾਡਾ ਐਡਰੈਸ ਵਗੈਰਾ ਤੁਸੀਂ ਉਸ ਤੋਂ ਬਾਅਦ ਚ ਮੂਵ ਹੋਏ ਆ ਲਾਇਸੈਂਸ ਲਏ ਤੋਂ ਬਾਅਦ ਚ ਉਹ ਤੁਸੀਂ ਅਪਡੇਟ ਕਰਾਇਆ ਸੀ ਜਾਂ ਨਹੀਂ ਕਰਾਇਆ ਸੀਗਾ, ਉਹ ਹੁਣ ਕਾਫੀ ਜਿਹੜਾ ਆ ਉਹ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਪਊਗਾ। ਲੋਕੀ ਕਈ ਖੱਜਲ ਹੋਣਗੇ ਇਸ ਪੂਰੇ ਜਿਹੜੇ ਉਹ ਕੰਮ ਦੇ ਵਿੱਚ ਵੀ ਪਤਾ ਨਹੀਂ ਚਿੱਠੀ ਪਹੁੰਚਦੀ ਆ ਨਹੀਂ ਮਿਲਦੀ, ਕੀ ਹੁੰਦਾ ਆ, ਇਹ ਆਉਣ ਵਾਲਾ ਸਮਾਂ ਦੱਸਦਾ। ਹਰਜੋਤ ਸਿੰਘ ਜੀ ਆਪਣੇ ਨਾਲ ਰਣਜੀਤ ਸਿੰਘ ਜੀ ਜੁੜੇ ਨੇ, ਮੈਨੂੰ ਲੱਗਦਾ 4th of ਜੁਲਾਈ ਦੇ ਬਾਰੇ ਸ਼ਾਇਦ ਗੱਲ ਕਰਨੀ ਸੀਗੀ। ਹਾਂਜੀ ਰਣਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਜੀ 250ਵੇਂ ਜਨਮ ਦਿਨ ਦੀਆਂ। ਜਿਹੜੀ ਆਪਾਂ ਕੰਟਰੀ 'ਚ ਰਹਿੰਦੇ ਆ, ਜਿਹੜਾ ਖਾਂਦੇ ਆ ਜੀ, ਉਹਦੀ ਸੁੱਖ ਮੰਗਣੀ ਚਾਹੀਦੀ ਆ। ਇਹ ਇੱਥੇ ਆਪਣੇ ਸਿਆਟਲ ਦੇ ਵਿੱਚ ਜੀ ਇੱਥੇ ਵੀ ਡਾਊਨਟਾਊਨ 'ਚ T-Mobile ਪਾਰਕ ਦੇ ਲਾਗੇ ਜੀ ਕੱਲ ਨੂੰ ਪਰੇਡ ਆ। ਓਕੇ। ਇਹ ਚਾਹੀਦਾ ਕਮਿਊਨਿਟੀ ਨੂੰ ਦਸਤਾਰ ਸਜਾ ਕੇ ਜੀ ਵਧੀਆ ਕੋਟ ਪੈਂਟ ਪਾ ਕੇ ਫਲੈਗ ਲੈ ਕੇ ਕੰਟਰੀ ਦੇ ਇੱਥੇ ਜਿੰਨੇ ਕੁ ਹੋ ਸਕਦੇ ਭੈਣ ਭਰਾ ਪਹੁੰਚਣਾ ਚਾਹੀਦਾ। ਬਹੁਤ ਵੱਡੀ ਗੈਦਰਿੰਗ ਹੁੰਦੀ ਹੈ ਜੀ। ਕਿੰਨੇ ਕੁ ਵਜੇ ਤੁਸੀਂ ਦੱਸਿਆ T-Mobile ਪਾਰਕ 'ਚ? ਤਕਰੀਬਨ 10 ਕੁ ਵਜੇ ਦਾ ਹੁੰਦਾ ਜੀ ਇਹਨਾਂ ਦਾ ਅਰਲੀ ਮਾਰਨਿੰਗ ਪ੍ਰੋਗਰਾਮ। ਠੀਕ ਹੈ। ਹਾਂਜੀ ਹਾਂਜੀ। ਤੇ ਇੱਕ ਬਾਈ ਜੀ ਮੈਂ ਥੋੜੀ ਜਾਣਕਾਰੀ ਦੇਣੀ ਸੀਗੀ। ਕੱਲ ਮੈਂ ਗੱਲ ਸੁਣਦਾ ਸੀਗਾ, ਉਹ ਕਰਦੇ ਸੀ ਟਰੈਕਿੰਗ ਦੇ ਬਾਰੇ 'ਚ। ਆਪਣੇ ਮਿੱਤਰ ਜਸਪ੍ਰੀਤ ਸਿੰਘ ਟਰਨੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਆ। ਇਹ ਆਪਣੇ ਕੋਈ ਸਟੇਟ ਸੈਂਟਰ ਉਹਨਾਂ ਨੇ ਇੱਥੇ ਨਾ ਸੈਕਰਾਮੈਂਟੋ ਬ੍ਰੌਡਸ਼ੋ ਗੁਰਦੁਆਰਾ ਸਾਹਿਬ ਵੀ ਬੋਲੇ। ਉਹਨਾਂ ਦੱਸਿਆ ਵੀ ਜਿਹੜੀ ਏਸ਼ੀਅਨ ਕਮਿਊਨਿਟੀ ਦੇ ਡਰਾਈਵਰ ਆ ਸਭ ਤੋਂ ਘੱਟ ਵਾਇਲੇਸ਼ਨ ਦੇ ਉੱਤੇ ਟਰੈਕਿੰਗ ਦੇ ਵਿੱਚ ਆਪਣੇ, ਉਹਨਾਂ ਇਹ ਨਹੀਂ ਕਿਹਾ ਵੀ ਆਪਣੇ ਪੰਜਾਬੀ ਆ ਜਾਂ ਇੰਡੀਅਨ, ਏਸ਼ੀਅਨ ਕਮਿਊਨਿਟੀ ਦੇ। ਤੇ ਉਹਨਾਂ ਦੱਸਿਆ ਵੀ ਜਿਹੜੀ ਸਭ ਤੋਂ ਵੱਧ ਵਾਇਲੇਸ਼ਨ ਹੈ ਜਿੱਦਾਂ ਅਮਰੀਕਨ ਬਾਉਨ ਆ, ਨੋ ਐਨੀ ਰੇਸ ਨੋ ਐਨੀ ਕਲਰ, ਉਹਨਾਂ ਦੀਆਂ ਸਭ ਤੋਂ ਵੱਧ ਵਾਇਲੇਸ਼ਨ ਆ ਜੀ ਡਿਸਕਵਰ ਹੋਈਆਂ। ਜਿੱਦਾਂ ਆਪਣੇ ਬੰਦੇ ਜਿੱਦਾਂ ਕਹਿ ਲਓ ਵੀ ਘੱਟ ਆ ਬਹੁਤ, ਚਲੋ 2-4 ਇੰਸੀਡੈਂਟ ਹੋ ਗਿਆ,
ਉਹਦਾ ਕਰਕੇ ਬੰਦੇ ਆਪਣੇ ਟਾਰਗੇਟ ਤੇ ਹੋ ਗਏ ਜੀ, ਹੈ ਨਾ। ਜਿਸ ਤਰ੍ਹਾਂ ਹੁਣ ਕੱਲ ਵੀ ਡਾਹੋ ਨੇ ਵੀ ਜੀ ਕਰਤਾ ਜੀ, ਨਾਨ ਡੋਮਿਸਾਈਲ ਬੰਦਾ ਇਸ਼ੂ ਨਹੀਂ ਕਰਨਾ ਤਾਂ ਅਸੀਂ ਐਂਟਰ ਨਹੀਂ ਹੋਣ ਦੇਣਾ। ਡਾਊਨ ਸਟੇਟ ਨੇ ਵੀ ਕੱਲ ਜੀ ਬਿਲਕੁਲ ਸਾਰੇ ਹਾਂਜੀ ਓਵਰ ਦਾ ਨਿਊਜ਼ ਹੈ। ਹਾਂਜੀ ਬਾਈ ਜੀ, ਥੈਂਕ ਯੂ ਜੀ। ਥੈਂਕ ਯੂ ਤੁਹਾਡਾ। ਕੋਈ ਨਹੀਂ, ਉਹ ਅਸੀਂ ਲੱਭ ਕੇ ਸ਼ੇਅਰ ਕਰਾਂਗੇ ਜਰੂਰ ਫਿਊਚਰ ਤੇ। ਜੇ ਤੁਸੀਂ ਗਏ ਆਪਣੀਆਂ ਫੋਟੋਆਂ ਵੀ ਜਰੂਰ ਭੇਜਿਓ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ, ਤੇ ਆਪਾਂ ਸ਼ੇਅਰ ਕਰਾਂਗੇ ਫਿਰ ਸਾਰਿਆਂ ਨਾਲ ਜੀ। ਤੇ ਰਾਜਕਰਮਜੀਤ ਸਿੰਘ ਜੀ, ਇਹ ਆਪਾਂ ਮੈਂ ਵਿੱਚ ਗੱਲ ਕਰਨੀ ਸੀ। ਇਹ ਤੁਸੀਂ ਦੇਖੋ ਵੀ ਆਪਾਂ ਅਮਰੀਕਾ ਦੇ ਵਿੱਚ ਆਏ ਆ, ਆਪਾਂ ਨੂੰ ਕਿਉਂ ਆਉਣਾ ਪਿਆ। ਸੋ ਹੁਣ ਸਿਟੀਜ਼ਨ ਬਣੇ ਆ। ਮੈਂ ਬਹੁਤ ਸਾਰੇ ਲੋਕ ਆ ਉਹਨਾਂ ਦੀਆਂ ਇੰਟਰਵਿਊਜ਼ ਵੀ ਪੜ੍ਹ ਰਿਹਾ ਸੀ। ਇੱਕ ਪੈਪਸੀ ਦੀ ਜਿਹੜੀ CEO ਰਹੀ ਆ ਭਾਰਤੀ ਮੂਲ ਦੀ, ਸ਼ਾਇਦ ਨੂਰੀ ਉਹਦਾ ਨਾਮ ਸੀ, ਤੇ ਉਹਦੀ ਇੰਟਰਵਿਊ ਸੀ। ਉਹ ਕਹਿੰਦੀ ਵੀ ਜੇ ਮੈਂ ਅਮਰੀਕਾ ਦੇ ਵਿੱਚ ਨਾ ਆਉਂਦੀ ਤੇ ਮੈਂ ਕਹਿੰਦੀ ਵੀ ਕਦੇ ਵੀ CEO ਇੰਡੀਆ 'ਚ ਹੁੰਦੀ ਤਾਂ ਨਹੀਂ ਬਣ ਸਕਦੀ ਸੀ ਕੰਪਨੀ ਦੀ। ਇੰਦਰਾ ਨੂਈ ਕਹਿੰਦੀ ਵੀ ਮੇਰੀ ਜੀ ਹਾਂ, ਕਹਿੰਦੀ ਵੀ ਮੇਰੀ ਕੁਆਲੀਫਿਕੇਸ਼ਨ ਦੇ ਬੇਸ ਦੇ ਉੱਤੇ, ਐਕਸਪੀਰੀਅੰਸ ਦੇ ਬੇਸ ਦੇ ਉੱਤੇ ਉਹਨਾਂ ਨੇ ਮੈਨੂੰ ਜਿਹੜੀ ਇਹ ਮੈਨੂੰ ਓਪਰਚੁਨਿਟੀ ਮਿਲੀ। ਮੇਰਾ ਉਹਨੀ ਕਹਿੰਦੀ ਰੰਗ ਨਹੀਂ ਦੇਖਿਆ, ਮੇਰਾ ਕੰਟਰੀ ਆਫ ਓਰੀਜਨ ਨਹੀਂ ਦੇਖਿਆ। ਸੋ ਆਪਾਂ ਸਾਰਿਆਂ ਨੇ ਦੇਖਿਆ, ਤੁਸੀਂ ਆਪਣੇ ਵੱਲ ਦੇਖ ਲਓ, ਅਸੀਂ ਆਪਣੇ ਵੱਲ ਦੇਖ ਲਈਏ ਵੀ ਜੇ ਆਪਾਂ ਜਿੱਥੋਂ ਆਏ ਆ ਪੰਜਾਬ ਤੋਂ, ਜੇ ਉੱਥੇ ਹੁੰਦੇ ਤੇ ਜੋ ਕੁਝ ਅੱਜ ਅਸੀਂ ਅਚੀਵ ਕੀਤਾ ਆ, ਪ੍ਰਾਪਤ ਕੀਤਾ ਹੈ ਅਮਰੀਕਾ ਦੇ ਵਿੱਚ, ਵੀ ਕੀ ਉੱਥੇ ਅਸੀਂ ਕਰ ਸਕਦੇ ਸੀ। ਠੀਕ ਆ, ਓਪਰਚੁਨਿਟੀ ਬਹੁਤ ਆ। ਬਾਕੀ ਕੁਛ ਨਾ ਕੁਛ ਕਿਤੇ ਨਾ ਕਿਤੇ ਨੁਕਸ ਤਾਂ ਹੁੰਦਾ ਹੀ ਹੈਗਾ ਆ, ਉਹ ਤਾਂ ਉੱਥੇ ਵੀ ਹੈਗਾ ਬਹੁਤ, ਤਦੇ ਕਰਕੇ ਤਾਂ ਆਪਾਂ ਉੱਥੋਂ ਇੱਥੇ ਆਏ ਸੀ। ਸੋ ਜਿੱਥੇ ਸਾਨੂੰ ਇੰਨਾ ਕੁਛ ਮਿਲਿਆ ਆ, ਨੋ ਮੈਟਰ ਤੁਸੀਂ ਡੈਮੋਕ੍ਰੇਟ ਆ, ਰਿਪਬਲਿਕਨ ਆ, ਇੰਡੀਪੈਂਡੈਂਟ ਆ, ਸੋ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜੀ ਆ ਇਸ ਜਿਹੜੀ 4th ਜੁਲਾਈ ਦੀ ਪਰੇਡ ਹੁੰਦੀ ਆ, ਕੋਈ ਇਵੈਂਟਸ ਹੁੰਦੀਆਂ, ਉਹਨਾਂ ਦੇ ਵਿੱਚ ਵੱਧ ਚੜ ਕੇ ਜਿਹੜਾ ਆ ਹਿੱਸਾ ਪਾਉਣਾ ਚਾਹੀਦਾ ਹੈ ਜੀ। ਅਗਲੀ ਖਬਰ ਆ ਰਹੀ ਆ LA ਤੋਂ। ਫੈਡਰਲ ਸਰਕਾਰ ਨੇ ਲਾਸੂਟ ਫਾਈਲ ਕੀਤਾ ਹੈ 99 ਰੈਂਚ ਮਾਰਕੀਟ ਵਾਲਿਆਂ ਦੇ ਉਲਟ। ਇਹ ਮੁਲਕ ਦੀ ਸਭ ਤੋਂ ਵੱਡੀ ਲਾਰਜੈਸਟ ਏਸ਼ੀਅਨ ਸੁਪਰਮਾਰਕੀਟ ਚੇਨ ਆ। ਇਹਨਾਂ ਦੇ ਵਿੱਚ ਦੋਸ਼ ਇਹ ਲਾਏ ਗਏ ਆ, ਕਹਿੰਦੇ ਵੀ ਉਹ ਜਿਹੜੇ EMPLOYEES ਦੇ ਉਲਟ ਉਹਨਾਂ ਨੇ ਡਿਸਕ੍ਰਿਮੀਨੇਟ ਕੀਤਾ ਹੈ ਜਿਹੜੇ ਚਾਈਨੀਜ਼ ਨਹੀਂ ਸੀਗੇ। US ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਨੇ ਜਿਹੜੇ ਦੱਸਿਆ ਵੀ 99 ਰੈਂਚ ਮਾਰਕੀਟ ਜਿਹੜੀ ਬਿਓਨਾ ਪਾਰਕ ਦੇ ਵਿੱਚ ਆ, ਇਸ ਤੋਂ ਇਲਾਵਾ ਸਦਰਨ ਕੈਲੀਫੋਰਨੀਆ ਦੇ ਵਿੱਚ 20 ਤੋਂ ਵੱਧ ਲੋਕੇਸ਼ਨ ਦੇ ਉੱਤੇ ਜਿਹੜੀ ਉਹ ਚੱਲਦੀ ਆ। EEOC ਨੇ ਇਹ ਜਿਹੜਾ ਲਾਸੂਟ ਫਾਈਲ ਕੀਤਾ ਆ, ਕਥਿਤ ਤੌਰ ਤੇ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਜਿਹੜੇ ਨਾਨ ਚਾਈਨੀਜ਼ EMPLOYEES ਆ ਉਹਨਾਂ ਨੂੰ ਲੈਸ ਪੇ ਕੀਤਾ ਜਾਂਦਾ ਸੀ, ਉਹਨਾਂ ਦੇ ਸਕੇਡਿਊਲ ਵੈਸੇ ਹੀ ਉਹਨਾਂ ਨੂੰ ਘੱਟ ਘੰਟੇ ਜਿਹੜੇ ਉਹ ਦਿੱਤੇ ਜਾਂਦੇ ਸੀ, ਤੇ ਪ੍ਰਮੋਸ਼ਨਸ ਵੀ ਉਹਨਾਂ ਨੂੰ ਡਿਨਾਈ ਕੀਤੀਆਂ ਜਿਹੜੀਆਂ ਉਹ ਜਾਂਦੀਆਂ ਸੀਗੀਆਂ। ਸੋ ਹੁਣ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਉਹ ਤਾਂ ਹੁਣ ਕਿਉਂਕਿ ਜਿੱਥੇ ਜਿਹੜੀ ਕਮਿਊਨਿਟੀ ਦੇ ਲੋਕ ਜ਼ਿਆਦਾ ਜਾਂਦੇ ਆ ਤੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਹੁੰਦਾ ਆ ਵੀ ਉਹ ਉਸੇ ਭਾਸ਼ਾ 'ਚ ਗੱਲ ਕਰਨ ਵਾਲੇ, ਉਹ ਚੀਜ਼ ਨੂੰ ਸਮਝਣ ਵਾਲੇ ਜਿਹੜੇ ਹੋਣ ਤਾਂ ਵਧੀਆ ਜਿਹੜਾ ਇਸ ਦੇ ਵਿੱਚ ਰਹਿੰਦਾ ਆ। ਹੁਣ ਪਰ ਇਹ ਆ ਵੀ ਜਿਹੜੀ ਇਕੁਅਲ ਓਪਰਚੁਨਿਟੀ ਵਾਲੀ ਕਮਿਸ਼ਨ ਆ, ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਨੋਟਿਸ ਲਿਆ ਆ ਤੇ ਇਹ ਹੁਣ ਕੀਤਾ ਵੀ ਕਹਿੰਦੇ ਵੀ ਜਿਹੜੇ ਨਾਨ ਚਾਈਨੀਜ਼ EMPLOYEES ਆ ਉਹਨਾਂ ਦੇ ਨਾਲ ਇਹਨਾਂ ਨੇ ਡਿਸਕ੍ਰਿਮੀਨੇਸ਼ਨ ਜਿਹੜੀ ਉਹ ਕੀਤੀ ਹੈਗੀ ਆ। ਦਾਅਵਾ ਕਰਕੇ ਪੇਰੈਂਟ ਕੰਪਨੀ ਆ 99 ਰੈਂਚ ਮਾਰਕੀਟ ਦੀ, ਉਹਨਾਂ ਨੇ ਜਿਹੜਾ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਵੀ ਕਹਿੰਦੇ ਵੀ ਜਿਹੜਾ EEOC ਕਹਿ ਰਹੀ ਆ ਸਾਡੇ ਉਲਟ, ਇਹ ਵਿਦਆਊਟ ਮੈਰਿਟ, ਇਸ ਦੇ ਵਿੱਚ ਕੋਈ ਸੱਚਾਈ ਜਿਹੜੀ ਉਹ ਨਹੀਂ ਹੈਗੀ, ਤੇ ਅਸੀਂ ਆਪਣਾ ਜਿਹੜਾ ਸਾਡੇ ਉਲਟ ਜਿਹੜਾ ਇਹ ਡਿਸਕ੍ਰਿਮੀਨੇਸ਼ਨ ਦਾ ਕੇਸ ਪਾਇਆ ਆ ਉਹਨੂੰ ਅਪਰੋਪਰੀਏਟ ਲੀਗਲ ਪ੍ਰੋਸੈਸ ਦੇ ਥਰੂ ਅਸੀਂ ਜਵਾਬ ਜਿਹੜਾ ਉਹ ਦੇਵਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਕੋਈ ਹੋਰ ਜ਼ਿਆਦਾ ਕਮੈਂਟ ਲਿਟੀਗੇਸ਼ਨ ਨੂੰ ਲੈ ਕੇ ਜਿਹੜਾ ਉਹ ਨਹੀਂ ਕੀਤਾ ਹੈਗਾ। ਉਹ ਕਹਿੰਦੇ ਵੀ ਅਸੀਂ ਇਦਾਂ ਦੇ ਜਿਹੜੇ ਮੈਟਰਸ ਆ ਬਹੁਤ ਸੀਰੀਅਸਲੀ ਜਿਹੜੇ ਉਹ ਲੈਂਦੇ ਆ, ਤੇ ਅਸੀਂ ਕਮਿਟ ਕਰਦੇ ਆ ਵੀ ਅਸੀਂ ਸਾਰੇ EMPLOYEES ਨੂੰ ਫੇਅਰਲੀ ਤੇ ਲਾਅ ਦੇ ਹਿਸਾਬ ਦੇ ਨਾਲ ਹੀ ਟਰੀਟ ਜਿਹੜਾ ਉਹ ਕੀਤਾ ਜਿਹੜਾ ਉਹ ਜਾਂਦਾ ਹੈ। ਕਹਿੰਦੇ ਵੀ ਅਸੀਂ ਖੁਦ ਵੀ ਕਿਸੇ ਤਰੀਕੇ ਦੀ ਡਿਸਕ੍ਰਿਮੀਨੇਸ਼ਨ ਜਾਂ ਰਿਟੈਲੀਏਸ਼ਨ ਆ ਉਸ ਦੀ ਪ੍ਰੋੜਤਾ ਨਹੀਂ ਕਰਦੇ ਜਿਹੜੇ ਉਹ ਹੈਗੇ। ਪਰ ਜਿਹੜੀ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਆ ਉਹਨਾਂ ਨੇ ਲਾਸੂਟ ਫਾਈਲ ਕਰਤਾ 99 ਰੈਂਚ ਮਾਰਕੀਟਸ ਦੇ ਉਲਟ ਵੀ ਇਹ ਜਿਹੜੇ ਨਾਨ ਚਾਈਨੀਜ਼ EMPLOYEES ਆ ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਕਰਦੇ ਰਹੇ ਜੀ। ਅਗਲੀ ਖਬਰ ਪਰ ਚਲੀਏ। ਓਹਾਇਓ ਤੋਂ ਆ ਰਹੀ ਆ ਬੜੀ ਜਿਹੜੀ ਮਾੜੀ ਖਬਰ ਆ ਰਹੀ ਆ। ਓਹਾਇਓ ਦੇ ਵਿੱਚ ਇੱਕ ਮੋਟਲ ਨੂੰ ਅੱਗ ਲੱਗ ਗਈ ਤੇ ਉਸ ਮੋਟਲ ਦੇ ਵਿੱਚ 3 ਭਾਰਤੀ ਮੂਲ ਦੇ ਹਸਬੈਂਡ ਵਾਈਫ ਤੇ ਉਹਨਾਂ ਦੀ 21 ਸਾਲਾਂ ਦੀ ਬੱਚੀ ਸੀ।
ਉਹ ਉਸ ਅੱਗ ਦੀ ਭੇਂਟ ਚੜ ਗਏ। ਇਹ ਕਹਿੰਦੇ ਵੀ ਤਿੰਨੇ ਮੈਂਬਰ ਨੈਡੀਅਡ ਗੁਜਰਾਤ ਦੇ ਰਹਿਣ ਵਾਲੇ ਆ। ਇਕੋਨੋ ਲੌਜ ਮੋਟਲ ਬੂਸਟਰ ਓਹਾਇਓ ਦੇ ਵਿੱਚ ਇਹ ਮੋਟਲ 'ਚ ਹੀ ਕੰਮ ਕਰਦੇ ਸੀ ਤੇ ਰਾਤ ਨੂੰ ਉੱਥੇ ਸੁੱਤੇ ਪਏ ਸੀ ਤੇ ਕਹਿੰਦੇ 1:30 ਦੇ ਉੱਤੇ ਅੱਗ ਉੱਥੇ ਲੱਗ ਗਈ ਮੋਟਲ ਨੂੰ ਤੇ ਫੈਮਿਲੀ ਜਿਹੜੀ ਰੂਮ ਦੇ ਵਿੱਚ ਹੀ ਸੀ ਤੇ ਉਹਨਾਂ ਨੇ ਫਰੰਟ ਡੈਸਕ ਤੇ ਕਾਲ ਕੀਤੀ ਵੀ ਸਾਨੂੰ ਜਿਹੜਾ ਧੂੰਆਂ ਆ ਉਹਦੀ ਸਮੈਲ ਆ ਰਹੀ ਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਪਾਣੀ ਛੱਡ ਲਓ ਜੋ ਉੱਥੇ ਬਾਥਰੂਮ ਦਾ ਹੁੰਦਾ ਤੇ ਡੋਰ ਲੌਕ ਰੱਖੋ ਤੇ ਜਿਹੜੀ ਐਮਰਜੈਂਸੀ ਹੈਲਪ ਆ ਰਹੀ ਹੈਗੀ ਆ। ਪਰ ਕਹਿੰਦੇ ਐਮਰਜੈਂਸੀ ਹੈਲਪ ਤਾਂ ਕੀ ਆਣੀ ਸੀ। ਹਤੇਸ਼ ਭਾਈ ਸੂਤਰ ਤੇ ਉਹਦੀ ਵਾਈਫ ਹਿਨਾਬਿਨ ਤੇ ਇੱਕ ਉਹਨਾਂ ਦੀ 20 ਸਾਲਾਂ ਦੀ ਬੱਚੀ ਜਿਹੜੀ ਆ ਇਸ਼ਾਨੀ, ਉਹ ਕਾਲਜ ਗੋਇੰਗ ਬੱਚੀ ਸੀ। ਉਹ ਤਿੰਨਾਂ ਦੀ ਉੱਥੇ ਜਲ ਕੇ ਵਿੱਚ ਹੀ ਜਿਹੜੀ ਮੌਤ ਹੋ ਗਈ। ਬਹੁਤ ਹੀ ਦਰਦਨਾਕ ਜਿਹੜੀ ਖਬਰ ਆ ਉਹ ਆ ਰਹੀ ਆ। ਅਥਾਰਟੀਜ਼ ਨੇ ਹਜੇ ਕਨਫਰਮ ਨਹੀਂ ਕੀਤਾ ਵੀ ਅੱਗ ਲੱਗਣ ਦਾ ਕਾਰਨ ਕੀ ਆ। ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਹੈਗੀ ਆ। ਕਹਿੰਦੇ ਵੀ ਇਹ ਕੋਈ ਸੇਫਟੀ ਫੇਲਰ ਹੋਇਆ ਜਾਂ ਕੋਈ ਹੋਰ ਕਾਰਨ, ਸੋ ਇਹ ਹਜੇ ਪਤਾ ਨਹੀਂ ਚੱਲਿਆ। ਪਰ ਤਿੰਨ ਜਿਹੜੇ ਭਾਰਤੀ ਮੂਲ ਦੇ ਗੁਜਰਾਤ ਤੋਂ ਰਹਿਣ ਵਾਲੇ ਲੋਕ ਸੀ, ਉਸ ਮੋਟਲ ਦੇ ਵਿੱਚ ਹੀ ਕੰਮ ਕਰਦੇ ਸੀ, ਰਾਤ ਨੂੰ ਉੱਥੇ ਸੀਗੇ ਤੇ ਉਹ ਅੱਗ ਲੱਗ ਗਈ ਤੇ ਉੱਥੇ ਉਹਨਾਂ ਦੀ ਜਿਹੜੀ ਮੌਤ ਹੋ ਗਈ। ਜੀ, ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜਗਤਾਰ ਗਿੱਲ ਜੀ ਜੁੜੇ ਆ, ਉਹ ਵੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਹਾਂਜੀ ਜਗਤਾਰ ਗਿੱਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਸਾਰੇ ਸਰੋਤਿਆਂ ਨੂੰ 250ਵੇਂ ਸਾਲ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਧੰਨਵਾਦ ਜੀ, ਧੰਨਵਾਦ ਜੀ। ਹਾਂਜੀ, ਅਤੇ ਭਾਜੀ ਇਨਫੋਰਮੇਸ਼ਨ ਇਹ ਦੇਣੀ ਸੀ, ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ। 2 ਪਾਰਕ ਇੱਥੇ ਅਵੇਲੇਬਲ ਹੈ। ਇੱਕ ਤਾਂ ਐਲਿਜ਼ਾਬeth ਪਾਰਕ ਨਾਲ ਹੀ ਖੁੰਝੇ 'ਚ, ਉਹਦੇ ਬਹੁਤ ਸਾਰੀਆਂ ਪਾਰਕਾਂ, ਉੱਥੋਂ ਨਾ ਕੇ ਤੁਰ ਕੇ ਆ ਸਕਦੇ, 5-7 ਮਿੰਟ ਦੀ ਬਾਤ ਹੀ ਹੈ। ਤੇ ਉਸ ਤੋਂ ਬਾਅਦ ਲਾਇਬ੍ਰੇਰੀ ਵਾਲੀ ਪਾਰਕ ਵੀ ਅਵੇਲੇਬਲ ਹੁੰਦੀ, ਪਰ ਉਹ ਪਹਿਲਾਂ ਫੁੱਲ ਹੋ ਜਾਂਦੀ ਹੈ। ਤੇ ਨਾਲ ਸਟਰ ਹੈਲਥ ਹਸਪੀਟਲ ਹੈ ਜਿੱਥੇ ਮੈਂ ਕੰਮ ਕਰਦਾ ਜੀ, 3200 ਕੈਰਨੀ ਸਟਰੀਟ, ਇਹ ਵੀ ਅਲਾਉ ਕਰਦੇ ਆ ਪਾਰਕਿੰਗ ਵਾਸਤੇ। ਠੀਕ ਹੈ ਜੀ। ਅੱਛਾ ਜੀ, ਠੀਕ ਆ। ਤੇ ਤੁਸੀਂ ਪਹੁੰਚ ਰਹੇ ਆ ਕੱਲ ਨੂੰ ਫਿਰ? ਹਾਂਜੀ ਹਾਂ, ਮੈਂ ਉੱਥੇ ਹੋਊਂਗਾ ਜੀ। ਠੀਕ ਆ ਜੀ, ਠੀਕ ਆ, ਥੈਂਕ ਯੂ। ਹਾਂਜੀ, ਸਾਡੇ ਤਿਆਰੀਆਂ ਕੀਤੀਆਂ, ਟੀ-ਸ਼ਰਟ ਮੰਗਾਈ ਪਈ, 250 ਵਾਲੀ ਘੜੀ ਮੰਗਾਈ ਹੈ ਜੀ, ਪੂਰੇ ਤਿਆਰ ਹੋ ਕੇ ਆਵਾਂਗੇ। ਹਾਂ, ਨਜ਼ਾਰੇ ਆ ਜੀ ਫਿਰ ਤਾਂ। ਅੱਜ ਤੁਸੀਂ ਵੀ ਆਇਓ, ਜਿਹੜੇ ਸਾਰੇ ਠੀਕ ਪੰਜਾਬੀ ਹੈ ਆਓਗੇ। ਜੀ, ਜ਼ਰੂਰ, ਬਿਲਕੁਲ ਕੋਸ਼ਿਸ਼ ਬਹੁਤ ਕਰਾਂਗੇ। ਮੇਰਾ ਘਰ ਬਿਲਕੁਲ ਨੇੜੇ ਹੈ, ਸਾਰਿਆਂ ਨੂੰ ਚਾਹ ਪਾਣੀ ਪਿਆਵਾਂਗੇ ਜਿਹੜਾ ਵੀ ਆਊਗਾ। ਸਹੀ ਗੱਲ ਆ, ਠੀਕ ਹੈ, ਸਹੀ ਗੱਲ ਠੀਕ ਹੈ, ਥੈਂਕ ਯੂ। ਓਕੇ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਧੰਨਵਾਦ ਬਹੁਤ। ਇਹ ਜੀ ਜਗਤਾਰ ਸਿੰਘ ਗਿੱਲ, ਤੁਹਾਡੇ ਪੰਜਾਬੀ ਰੇਡੀਓ ਯੂਐਸਏ ਦੇ ਹੋਸਟ ਆ। ਸੋ ਫਰੀਮੌਂਟ ਰਹਿੰਦੇ ਆ। ਸੋ ਇਹਨਾਂ ਨੇ ਕਿਹਾ ਵੀ ਫਰੀਮੌਂਟ ਦੀ ਜਿਹੜੀ 4th ਜੁਲਾਈ ਪਰੇਡ ਆ ਉਹਦੇ ਵਿੱਚ ਹਿੱਸਾ ਲੈ ਰਹੇ ਤੇ ਪਾਰਕਿੰਗ ਦਾ ਵੀ ਨਹੀਂ ਦੱਸਿਆ। ਵਧੀਆ, ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਵੀ ਉੱਥੇ ਉਹ ਪਾਰਕ ਕਰਕੇ ਪਾਰਟਿਸਿਪੇਟ ਕਰ ਸਕਦੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਕੈਲੀਫੋਰਨੀਆ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਉਸ ਬਿੱਲ ਨੂੰ ਕਿਲ ਕਰ ਦਿੱਤਾ। ਇਹ ਜਿਹੜਾ ਬਿੱਲ ਆ ਵੈਲੀ ਦੀ ਜਿਹੜੀ ਅਸੈਂਬਲੀ ਮੈਂਬਰ ਐਸਮਰਾਲਡਾ ਸੋਰੀਆ, ਉਹਨਾਂ ਦੇ ਦੁਆਰਾ ਲਿਆਂਦਾ ਗਿਆ ਸੀ, AB 2753, ਜਿਹੜਾ ਕਿ ਯੂਨੈਨਿਮਸਲੀ ਪਾਸ ਹੋਇਆ ਸੀ ਅਸੈਂਬਲੀ ਦੇ ਵਿੱਚ, ਪਰ ਜਿਹੜੀ ਸਟੇਟ ਸੈਨੇਟ ਇਲੈਕਸ਼ਨ ਕਮੇਟੀ ਦੇ ਸਾਹਮਣੇ ਆਇਆ, ਇਸ ਬਿੱਲ ਦੇ ਵਿੱਚ ਇਹ ਮੱਦ ਸੀਗੀ ਵੀ ਜਿਹੜਾ ਕੋਈ ਵੀ ਰਜਿਸਟਰਡ ਸੈਕਸ ਅਫੈਂਡਰ ਆ ਉਹ ਪਬਲਿਕ ਆਫਿਸ ਦੇ ਲਈ ਨਹੀਂ ਰਨ ਕਰ ਸਕਦਾ, ਵੀ ਉਹਨੂੰ ਪਬਲਿਕ ਆਫਿਸ ਦੇ ਲਈ ਰਨ ਕਰਨ ਤੋਂ ਰੋਕਿਆ ਜਿਹੜਾ ਹੋ ਜਾਵੇ। ਅਸੈਂਬਲੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਹੋਣ ਤੋਂ ਬਾਅਦ ਚ ਇਹ ਜਿਹੜੀ ਇਲੈਕਸ਼ਨ ਕਮੇਟੀ ਚ ਜਦ ਪਹੁੰਚਿਆ ਤਾਂ 2-1-2 ਵੋਟ ਦੇ ਨਾਲ ਇਹ ਪ੍ਰਪੋਜ਼ਲ ਜਿਹੜਾ ਉਹ ਰਿਜੈਕਟ ਹੋ ਗਿਆ। ਡੈਮੋਕ੍ਰੇਟ ਸੈਂਡੀਏਗੋ ਦੀ ਸੈਨੇਟਰ ਸਬਰੀਨਾ ਸਰਵੈਂਟਸ ਤੇ ਰਿਪਬਲਿਕਨ ਸੈਨੇਟਰ ਸਟੀਵਨ ਚੋਈ, ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਵੀ ਹਾਂ ਵੀ ਸੈਕਸ ਅਫੈਂਡਰਸ ਨੂੰ ਨਹੀਂ ਕਰਨ ਦੇਣਾ ਚਾਹੀਦਾ। ਜਿਹੜੀ ਕਮੇਟੀ ਦੀ ਚੇਅਰਮੈਨ ਸੀਗੀ, ਦਾ ਚੇਅਰਮੈਨ ਆ ਸੈਨ ਫਰਾਂਸਿਸਕੋ ਦਾ ਸਕਾਟ ਵੀਨਰ, ਉਹਨੇ ਨੋ ਦੇ ਵਿੱਚ ਵੋਟ ਪਾਈ। ਤੇ 2 ਜਿਹੜੇ ਸਟੇਟ ਦੇ ਹੋਰ ਸੈਨੇਟਰ, ਡੈਮੋਕ੍ਰੇਟ ਸੈਂਟਾ ਐਨਾ ਸੈਨੇਟਰ ਟੌਮ ਅੰਬਰਗ ਤੇ ਅਲ ਸੋਗਿੰਡੋ ਦੇ ਜਿਹੜੇ ਆ ਸਟੇਟ ਸੈਨੇਟਰ ਬੈਨ ਐਲਨ, ਇਹਨਾਂ ਨੇ VOTING ਦੇ ਵਿੱਚ ਹਿੱਸਾ ਨਹੀਂ ਲਿਆ, ਜਿਸ ਕਰਕੇ ਇਹ ਜਿਹੜਾ ਬਿੱਲ ਆ ਕਮੇਟੀ ਦੇ ਵਿੱਚ ਫੇਲ ਹੋ ਗਿਆ। ਕਮੇਟੀ 'ਚ ਫੇਲ ਹੋਣ ਕਰਕੇ ਇਹ ਹੁਣ ਸੈਨੇਟ ਦੇ ਵਿੱਚ ਨਹੀਂ ਜਿਹੜਾ ਉਹ ਪਹੁੰਚੇਗਾ। ਇਹ ਬਿੱਲ ਐਸਮਰਾਲਡਾ ਸੋਰੀਆ ਜਿਹੜੇ ਅਸੈਂਬਲੀ ਮੈਂਬਰ, ਉਹਨਾਂ ਨੇ ਤਾਂ ਲਿਆਂਦਾ ਸੀਗਾ ਵੀ ਇੱਕ ਰਜਿਸਟਰਡ ਸੈਕਸ ਅਫੈਂਡਰ ਰੈਨੇ ਕੈਂਪੋਸ ਨਾਂ ਦਾ ਬੰਦਾ, ਉਹ ਫ੍ਰੈਜ਼ਨੋ ਸਿਟੀ ਕਾਉਂਸਲ ਦੇ ਲਈ ਰਨ ਕਰਨਾ ਜਿਹੜਾ ਉਹ ਚਾਹ ਰਿਹਾ ਸੀਗਾ। 2018 ਦੇ ਵਿੱਚ ਉਹਨੇ ਨੋ ਕੰਟੈਸਟ ਪਲੀ ਕੀਤਾ ਸੀਗਾ ਪੋਜੈਸ਼ਨ ਆਫ ਚਾਈਲਡ ਸੈਕਸ ਅਬਿਊਜ਼ ਮਟੀਰੀਅਲ ਦੇ ਚਾਰजेस ਨੂੰ ਜਿਹੜਾ ਉਹ ਲੈ ਕੇ।
ਇਸ ਪ੍ਰਪੋਜ਼ਲ ਦੇ ਨਾਲ ਕਹਿੰਦੇ ਵੀ ਕੋਈ ਹਰ ਇੱਕ ਜਾਣੇ ਨੂੰ ਬਲੌਕ ਕੀਤਾ ਜਾਣਾ ਸੀਗਾ ਵੀ ਜਿਹੜੀ ਕੈਲੀਫੋਰਨੀਆ ਦਾ 3 ਟੀਅਰ ਸੈਕਸ ਅਫੈਂਡਰ ਰਜਿਸਟ੍ਰੇਸ਼ਨ ਪ੍ਰੋਗਰਾਮ ਆ ਵੀ ਉਹ ਆਫਿਸ ਦੇ ਲਈ ਰਨ ਜਿਹੜੇ ਉਹ ਨਹੀਂ ਕਰ ਸਕਦੇ। ਟੀਅਰ 1 ਜਿਹੜੇ ਅਫੈਂਡਰ ਆ ਉਹ ਰਜਿਸਟਰੀ ਦੇ ਵਿੱਚ 10 ਸਾਲ ਲਈ ਰਹਿੰਦੇ ਆ, ਟੀਅਰ 2 ਵਾਲੇ 20 ਸਾਲ ਦੇ ਲਈ ਤੇ ਟੀਅਰ 3 ਵਾਲੇ ਸਾਰੀ ਉਮਰ ਦੇ ਲਈ ਜਿਹੜੇ ਉਹ ਰਹਿੰਦੇ ਆ। ਜਿਹੜੇ ਇਸ ਕਮੇਟੀ ਦੇ ਚੇਅਰਮੈਨ ਸੀਗੇ ਸਕਾਟ ਵੀਨਰ, ਉਹਨਾਂ ਨੇ ਐਕਸਪ੍ਰੈਸ ਕੰਸਰਨ ਕੀਤਾ ਵੀ ਇਹ ਬਿੱਲ ਦਾ ਜਿਹੜਾ ਸਕੋਪ ਬਹੁਤ ਜ਼ਿਆਦਾ ਬ੍ਰੌਡ ਹੈਗਾ ਆ ਤੇ ਕਹਿੰਦੇ ਵੀ ਉਹ ਜਿਹੇ ਮੈਜਰ ਨੂੰ ਉਦੋਂ ਹੀ ਸਪੋਰਟ ਕਰਨਗੇ ਜੇ ਇਹਦੇ ਵਿੱਚ ਐਕਸਕਲੂਸਿਵਲੀ ਸਿਰਫ ਟੀਅਰ 3 ਦੇ ਜਿਹੜੇ ਅਫੈਂਡਰਸ ਆ ਉਹ ਇਨਵੋਲਵ ਜਿਹੜੇ ਹੋਣ। ਜਿਹੜੀ ਐਸਮਰਲਡਾ ਸੋਰੀਆ ਆ ਉਹਨਾਂ ਨੇ ਇਹ ਅਮੈਂਡਮੈਂਟ ਅਸੈਪਟ ਕਰਨ ਤੋਂ ਨਾ ਕਰ ਦਿੱਤੀ, ਜਿਸ ਕਰਕੇ ਬਿੱਲ ਜਿਹੜਾ ਆ ਉਹ ਫੇਲ ਜਿਹੜਾ ਹੋ ਗਿਆ। ਸੋ ਸਕਾਟ ਵਿਨਰ ਦਾ ਸ਼ਾਇਦ ਇਹ ਮੰਨਣਾ ਸੀਗਾ ਵੀ ਜੇ 10 ਸਾਲ ਬਾਅਦ ਜੇ ਉਹ ਰਜਿਸਟਰਡ ਨਹੀਂ ਰਹਿੰਦਾ ਕੋਈ ਸੈਕਸ ਅਫੈਂਡਰ ਤਾਂ ਫਿਰ ਉਹ ਰਨ ਕਰ ਸਕਦਾ ਆ, ਤੇ ਸ਼ਾਇਦ ਇਸ ਬਿੱਲ ਦੇ ਵਿੱਚ ਇਹ ਹੋਊਗਾ ਵੀ ਜੇ ਕੋਈ ਵੀ ਕਦੀ ਵੀ ਸੈਕਸ ਅਫੈਂਡਰ ਲਿਸਟ ਦੇ ਉੱਤੇ ਆਉਂਦਾ ਤੇ ਉਹ ਕਦੀ ਵੀ ਰਨ ਜਿਹੜਾ ਉਹ ਨਹੀਂ ਕਰ ਸਕਦਾ। ਸੋ ਉੱਥੇ ਕੰਪਰੋਮਾਈਜ਼ ਜਿਹੜਾ ਉਹ ਨਹੀਂ ਹੋ ਸਕਿਆ, ਜਿਸ ਕਰਕੇ ਸੈਨੇਟ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਇਹ ਬਿੱਲ ਫੇਲ ਜਿਹੜਾ ਉਹ ਹੋ ਗਿਆ ਹੈਗਾ ਆ। ਉਦਾਂ ਲਾਅ ਮੇਕਰਸ ਨੇ ਜਿਹੜੀ ਉਸੇ ਕਮੇਟੀ ਦੇ ਵਿੱਚ ਇੱਕ ਵੱਖਰਾ ਬਿੱਲ 2961 ਜਿਹਦੇ ਵਿੱਚ ਜਿਨ੍ਹਾਂ ਦੇ ਉੱਤੇ ਫੈਲਨੀ ਸੈਕਸ ਕ੍ਰਾਈਮਸ ਆ ਲੱਗੇ ਹੋਏ ਕਨਵਿਕਟਡ ਨੇ ਉਹ ਆਫਿਸ ਦੇ ਲਈ ਰਨ ਨਾ ਕਰਨ, ਉਹ ਵਾਲਾ ਬਿੱਲ ਜਿਹੜਾ ਉਹ ਕਹਿੰਦੇ ਵੀ ਅੱਗੇ ਵੱਧ ਗਿਆ ਹੈਗਾ ਆ। ਜੀ, ਮਾਈਕਰੋਨ ਕੰਪਨੀ ਦੇ CEO ਸੰਜੇ ਮਹਿਰੋਤਰਾ ਆ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ $250 ਮਿਲੀਅਨ ਪ੍ਰੈਜ਼ੀਡੈਂਟ ਉਹਨਾਂ ਨੇ ਜਿਹੜਾ ਇੱਕ ਅਕਾਊਂਟ ਸੈਟਅਪ ਕੀਤਾ ਇਨਵੈਸਟਮੈਂਟ ਅਕਾਊਂਟ ਬੱਚਿਆਂ ਦੇ ਲਈ, ਉਹਦੇ ਵਿੱਚ ਉਹ ਦੇਣ ਜਾ ਰਹੇ ਹੈਗੇ ਆ। ਸੋ ਇਹ ਬਹੁਤ ਵੱਡਾ ਅਮਾਊਂਟ ਆ। ਇਹ ਇਨੀਸ਼ੀਏਟਿਵ US ਦੀ 250ਵੀਂ ਐਨੀਵਰਸਰੀ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਕ੍ਰੀਏਟ ਕੀਤਾ ਗਿਆ ਸੀ ਵੀ $1000 ਹਰ ਇੱਕ ਬੱਚੇ ਨੂੰ ਜਿਹਦੀ ਅੰਡਰ ਦਾ ਏਜ ਆਫ 18 ਹੈਗਾ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਆ ਉਹ ਜਮ੍ਹਾਂ ਕਰਾਇਆ ਜਾਊਗਾ। ਤੇ ਜਿਹੜੀ ਕੰਪਨੀ ਆ ਉਹ $250 ਵਨ ਟਾਈਮ ਜਿਹੜਾ ਡਿਪੋਜ਼ਿਟ ਆ ਉਹ ਜਿਹੜੇ ਐਲੀਜੀਬਲ ਬੱਚੇ ਆ ਉਹਨਾਂ ਨੂੰ ਦਊਗੀ। ਸੋ ਇਹ ਕੰਪਨੀ ਆਈਡਾਹੋ, ਨਿਊਯਾਰਕ, ਵਰਜੀਨੀਆ, ਕੈਲੀਫੋਰਨੀਆ, ਕੋਲੋਰਾਡੋ, ਮਿਨੇਸੋਟਾ, ਟੈਕਸਸ ਇਹ ਸਾਰੇ ਏਰੀਏਜ਼ ਦੇ ਵਿੱਚ ਜਿਹੜੀ ਆ ਬਿਜ਼ਨਸ ਕਰਦੀ ਹੈਗੀ ਆ। ਕਹਿੰਦੇ ਵੀ ਜਿਹੜਾ ਅਮਰੀਕਨ ਡ੍ਰੀਮ ਆ ਇਹ ਅਮਰੀਕਨ ਡ੍ਰੀਮ ਬਿਗਿਨਸ ਵਿਦ ਦ ਓਪਰਚੁਨਿਟੀ, ਤੇ ਅਸੀਂ ਅੱਜ ਜੋ ਆ 1 ਮਿਲੀਅਨ ਅਮਰੀਕਨ ਬੱਚਿਆਂ ਨੂੰ ਜਿਹੜਾ ਆ ਅਮਰੀਕਾ ਦੀ 250ਵੀਂ ਜਨਮ ਦਿਨ ਦੇ ਉੱਤੇ $250 ਮਿਲੀਅਨ ਇਸ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਇਨਵੈਸਟਮੈਂਟ ਟਰੰਪ ਅਕਾਊਂਟ ਆ ਉਹਦੇ ਵਿੱਚ ਪਾਉਣ ਜਾ ਰਹੇ ਹੈਗੇ ਜੀ। ਵੱਖ-ਵੱਖ ਪੁਲਿਸ ਡਿਪਾਰਟਮੈਂਟ ਨੇ ਹਰਜੋਤ ਸਿੰਘ ਜੀ ਨਾਲ ਇਹ ਇਤਲਾਹ ਦਿੱਤੀ ਆ, ਕਹਿੰਦੇ ਵੀ ਇਲੀਗਲ ਫਾਇਰਵਰਕਸ ਬੈਨ ਨੂੰ ਲਾਗੂ ਕਰਨ ਦੇ ਲਈ ਉਹ ਜਿਹੜੇ ਡਰੋਨਸ ਆ ਉਹਨਾਂ ਨੂੰ ਡਿਪਲੋਏ ਕਰਨਗੇ। ਉਹ ਤਕਰੀਬਨ ਸਾਰੇ ਹੀ ਸ਼ਹਿਰਾਂ ਦੀਆਂ ਜਿਹੜੀਆਂ ਪੁਲਿਸ ਡਿਪਾਰਟਮੈਂਟਸ ਆ ਉਹਨਾਂ ਨੇ ਕਹਿੰਦੇ ਵੀ ਇਲੀਗਲ ਫਾਇਰਵਰਕ ਬੈਨ ਨੂੰ ਇਨਫੋਰਸ ਕਰਨ ਦੇ ਲਈ ਇਸ ਦੀ ਵਰਤੋਂ ਜਿਹੜੀ ਉਹ ਕਰਨੀ ਆ। ਹਰ ਇੱਕ ਸ਼ਹਿਰ ਦੇ ਵਿੱਚ ਵੱਖੋ ਵੱਖਰੇ ਫਾਈਨ ਜਿਹੜੇ ਉਹ ਹੈਗੇ ਆ, ਪਰ ਕਈ ਥਾਵਾਂ ਦੇ ਉੱਤੇ $1000 ਤੱਕ ਦਾ ਜਿਹੜਾ ਫਾਈਨ ਆ ਉਹ ਆਵੇਗਾ। ਹੁਣ ਇਹ ਨਹੀਂ ਆ ਵੀ ਜਿੱਦਾਂ ਪਹਿਲਾਂ ਹੁੰਦਾ ਸੀ ਵੀ ਚੋਰੀ ਦੇਣੀ ਅੱਛਾ ਪੁਲਿਸ ਵਾਲਾ ਦੀਦਾ ਨਹੀਂ ਕਿਸੇ ਪਾਸੇ ਵੀ ਚੱਲ ਇੱਧਰ ਚਲਾਤੇ ਪਟਾਕੇ ਉੱਧਰ ਚਲਾਤੇ। ਡਰੋਨ ਦੇ ਨਾਲ ਪਿੰਨ ਪੁਆਇੰਟ ਲੋਕੇਸ਼ਨ ਹੋ ਜਾਂਦੀ, ਉਹ ਘਰ ਵਾਲੇ ਇਹ ਨਾ ਹੋਵੇ ਵੀ ਤੁਹਾਡੇ ਘਰੇ ਜਿਹੜੇ ਦੋਸਤ ਮਿੱਤਰ ਇਕੱਠੇ ਹੋਏ ਹੋਣ ਤੇ ਉਹ ਪਟਾਕੇ ਲਿਆ ਕੇ ਆ ਕੇ ਚਲਾ ਦੇਣ ਤੇ ਫਿਰ ਬਾਅਦ ਚ ਜਿਹੜੀ ਟਿਕਟ ਆ ਉਹ ਤੁਹਾਡੇ ਘਰੇ ਪਹੁੰਚਣੀ ਹੈ, ਉਹ ਤੁਹਾਨੂੰ ਹੀ ਜ਼ਿੰਮੇਵਾਰ ਉਹਨਾਂ ਨੇ ਮੰਨਣਾ ਆ ਜਿਹਦੇ ਘਰ ਦੇ ਵਿੱਚ ਜਿਹੜੀ ਉਹ ਪਟਾਕੇ ਜਿਹੜੇ ਉਹ ਚੱਲਣੇ ਹੈਗੇ ਆ, ਜੇ ਉਹ ਇਲੀਗਲ ਉਸ ਸ਼ਹਿਰ ਦੇ ਵਿੱਚ ਜਾਂ ਉਸ ਕਾਉਂਟੀ ਦੇ ਵਿੱਚ ਜਿਹੜੇ ਉਹ ਹੋਏ। ਸੋ ਮੇਕ ਸ਼ੋਰ ਜਿਹੜਾ ਕਰੋ। ਉਦਾਂ ਤੁਸੀਂ ਦੇਖੋਗੇ ਹਰਜੋਤ ਸਿੰਘ ਜੀ ਸਾਡੇ ਇੱਥੇ ਫਰੈਜ਼ਨੋ ਕਾਉਂਟੀ ਦੇ ਵਿੱਚ ਤਾਂ ਫਰੈਜ਼ਨੋ ਸ਼ਹਿਰ ਚ ਅਲਾਊਡ ਆ, ਥਾਂ ਦੇ ਉੱਤੇ ਪਟਾਕੇ ਵੇਚਣ ਵਾਲੀਆਂ ਜਿਹੜੀਆਂ ਦੁਕਾਨਾਂ ਆ ਉਹ ਲੱਗੀਆਂ ਹੋਈਆਂ ਆ। ਲੋਕ ਕਾਫੀ ਜ਼ਿਆਦਾ ਇਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਇੰਜੋਏ ਕਰਦੇ ਜਿਹੜੇ ਉਹ ਹੈਗੇ ਆ। ਸੋ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਪੁਲਿਸ ਡਿਪਾਰਟਮੈਂਟਸ ਨੇ ਜਿਹੜਾ ਉਹ ਇਤਲਾਹ ਦਿੱਤੀ ਆ ਇਲੀਗਲ ਫਾਇਰਵਰਕਸ ਚਲਾਉਣ ਵਾਲਿਆਂ ਨੂੰ ਵੀ ਬਚਦੇ ਨਹੀਂ। ਇਸ ਵਾਰ ਅਸੀਂ ਡਰੋਨਸ ਦਾ ਪੂਰਾ ਜਿਹੜਾ ਟੈਕਨੋਲੋਜੀ ਦਾ ਜਿਹੜਾ ਇਸਤੇਮਾਲ ਆ ਉਹ ਕਰਨਾ ਹੈਗਾ ਆ। ਤੇ ਆਪਣੇ ਨਾਲ ਹਰਜੋਤ ਸਿੰਘ ਜੀ, ਇੰਦਰਜੀਤ ਬਰਾੜ ਜੀ ਜਿਹੜੇ ਉਹ ਜੁੜੇ ਹੈਗੇ ਆ ਤੇ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਜੀ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਦੋਨੋਂ ਵੀਰਾਂ ਨੂੰ
ਗੁਰਫਤਿਹ। ਤੇ ਮੈਂ ਇਹ ਬੇਨਤੀ ਸਾਰੀ ਸੰਗਤ ਨੂੰ, ਇਲਾਕਾ ਸੰਗਤ ਨੂੰ ਤੇ ਅਮਰੀਕਨ ਪੰਜਾਬੀਆਂ ਨੂੰ ਤੇ ਅਮਰੀਕਨ ਸਾਰਿਆਂ ਨੂੰ 250ਵੀਂ ਵਰ੍ਹੇਗੰਢ ਤੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਸਾਰਿਆਂ ਨੂੰ ਵਧਾਈਆਂ ਦੇਣਾ ਜੀ। ਇਸ ਕਹਿਣ ਲਈ ਮੈਂ ਰੇਡੀਓ ਔਨ ਏਅਰ ਆਇਆ ਸੀਗਾ ਜੀ। ਧੰਨਵਾਦ ਜੀ ਤੁਹਾਨੂੰ ਵੀ। ਧੰਨਵਾਦ ਜੀ। ਥੈਂਕ ਯੂ। ਸੋ ਇੰਦਰਜੀਤ ਭਾਜੀ ਤੁਹਾਡੇ ਫ੍ਰਿਜ਼ਨੋ ਚ ਵੀ ਪਰੇਡ ਹੁੰਦੀ ਹੈਗੀ ਆ? ਹੁਣ ਮੈਨੂੰ ਯਾਦ ਨਹੀਂ, ਇੱਕ ਵਾਰੀ ਮੈਂ ਵੀ ਪਾਰਟਿਸਿਪੇਟ ਕੀਤਾ ਸੀਗਾ, ਕਾਫੀ 5-6 ਸਾਲ ਹੋ ਗਏ। ਉਧਰ ਦੀ ਜਾਣ ਦੀਆਂ ਤਿਆਰੀਆਂ, ਮੈਂ ਐਡਰੈਸ ਕਨਫਰਮ ਤੁਹਾਨੂੰ ਬਾਅਦ ਚ ਆ ਕੇ ਐਡਰੈਸ ਕਨਫਰਮ ਕਰ ਦਾਂਗੇ। ਕਰ ਦਿਓ, ਫਿਰ ਸ਼ਾਮ ਵਾਲੇ ਪ੍ਰੋਗਰਾਮ 'ਚ ਆਪਾਂ ਸ਼ੇਅਰ ਕਰ ਲਾਂਗੇ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਜ਼ਰੂਰ ਜ਼ਰੂਰ। ਧੰਨਵਾਦ। ਸੋ ਇਸੇ ਤਰ੍ਹਾਂ ਜੀ ਜੀ ਹਰਜੋਤ ਸਿੰਘ ਜੀ, ਡਾਊਨਟਾਊਨ ਰਾਜ। ਫ੍ਰੈਜ਼ਨੋ ਦੇ ਵਿੱਚ ਇਹ ਪਰੇਡ ਜਿਹੜੀ ਉਹ ਹੋਣੀ ਆ, ਤੇ ਫ੍ਰੈਜ਼ਨੋ ਸਿਟੀ ਵਾਲੇ ਕਹਿ ਰਹੇ ਵੀ ਉਹਨਾਂ ਨੂੰ ਇਹ ਕਿਆਸ ਰਾਈ ਹੈਗੀ ਆ ਵੀ ਤਕਰੀਬਨ 15,000 ਤੋਂ ਵੱਧ ਲੋਕ ਇਸ ਦੇ ਵਿੱਚ ਸ਼ਾਮਲ ਜਿਹੜੇ ਹੋਣਗੇ। ਜਿਹੜਾ ਚੱਕ ਚਾਂਸੀ ਪਾਰਕ ਆ ਉੱਥੇ ਨਜ਼ਦੀਕ, ਉੱਥੇ ਫਾਇਰ ਵਰਕ ਜਿਹੜੇ ਉਹ ਕਿਤੇ ਜਾਂਦੇ ਹੈਗੇ ਆ ਲੋਕ। ਸ਼ੇਵਰ ਲੇਕ ਤੇ ਵੀ ਜਾਂਦੇ ਆ, ਉੱਥੇ ਵੀ ਪਟਾਕੇ ਚਲਾਏ ਜਿਹੜੇ ਉਹ ਜਾਂਦੇ ਹੁੰਦੇ ਆ। ਮੇਕ ਸ਼ੋਰ ਕਰ ਲਿਓ ਉੱਦਾਂ। ਸੋ ਕਹਿੰਦੇ ਵੀ ਸਵੇਰੇ 10 ਤੋਂ ਲੈ ਕੇ ਰਾਤ 10 ਵਜੇ ਤੱਕ ਫ੍ਰੀ ਸੈਲੀਬ੍ਰੇਸ਼ਨ ਸਕੈਜੂਲ ਕੀਤੀ ਜਿਹੜੀ ਉਹ ਹੈਗੀ ਆ। ਸੋ ਚੱਕ ਚਾਂਸੀ ਪਾਰਕ ਦੇ ਨਜ਼ਦੀਕ ਜਿਹੜਾ ਉਹ ਤੁਸੀਂ ਜਾ ਸਕਦੇ ਹੈਗੇ ਆ। ਫ੍ਰੈਜ਼ਨੋ ਫਾਇਰ ਡਿਪਾਰਟਮੈਂਟ ਵਾਲਿਆਂ ਨੇ ਵਿਸ਼ੇਸ਼ ਤੌਰ ਦੇ ਉੱਤੇ ਆਪਣੀ ਸਟਾਫਿੰਗ ਇਸ ਛੁੱਟੀ ਦੇ ਲਈ ਜਿਹੜੀ ਉਹ ਵਧਾਈ ਆ, ਕਿਉਂਕਿ ਮਾਹੌਲ ਖੁਸ਼ਕ ਹੋਇਆ ਹੁੰਦਾ, ਆਲੇ ਦੁਆਲੇ ਘਾਹ ਫੂਸ ਬਹੁਤ ਹੁੰਦਾ ਆ, ਤੇ ਉਹਦੇ ਨਾਲ ਕਹਿੰਦੇ ਆ ਵੀ ਅੱਗ ਲੱਗਣ ਦਾ ਖਤਰਾ ਹੁੰਦਾ। ਤੇ ਇਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਭਾਈ ਡਰੋਨ ਦੀ ਵਰਤੋਂ ਕਰਨੀ ਆ ਜੇ ਕੋਈ ਹੋਊਗਾ। ਨਾਲ ਦੇ ਨਾਲ DUI ਚੈੱਕ ਪੁਆਇੰਟ ਵੀ ਉਹਨਾਂ ਨੇ ਜਿਹੜਾ ਉਹ ਲਾਉਣਾ ਹੈ, ਤੇ ਕਹਿੰਦੇ ਵੀ ਪੁਲਿਸ ਦੀ ਜਿਹੜੀ ਗਸ਼ਤ ਆ ਉਹ ਪੂਰੀ ਹੋਊਗੀ। ਫੁੱਟ ਪੈਟਰੋਲ, ਘੋੜਿਆਂ ਦੇ ਉੱਤੇ, ਗੱਡੀਆਂ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ ਉਹ ਤੁਹਾਨੂੰ ਕੱਲ ਨੂੰ ਥਾਂ ਥਾਂ ਦੇ ਉੱਤੇ ਫ੍ਰੈਜ਼ਨੋ ਦੇ ਵਿੱਚ ਤੇ ਇਰਦ ਗਿਰਦ ਜਿਹੜੇ ਉਹ ਦੇਖਣ ਨੂੰ ਜਿਹੜੇ ਉਹ ਮਿਲਣਗੇ। ਸੋ ਡਾਊਨਟਾਊਨ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਪਰੇਡ ਮਿਲਾਦਾ ਜਿਸ ਹਿਸਾਬ ਦੇ ਨਾਲ ਦੱਸਦੇ ਆ ਵੀ 10 ਵਜੇ ਫਿਰ ਸਵੇਰੇ ਜਿਹੜੀ ਉਹ ਹੋਣੀ ਹੈਗੀ ਆ। ਸੋ 250ਵੀਂ ਜਿਹੜੀ ਸਾਲਗਿਰਾ ਦੇ ਉੱਤੇ ਫ੍ਰੈਜ਼ਨੋ 'ਚ ਇਹ ਜਿਹੜੀ ਪਰੇਡ ਆ ਤੇ ਜਿਹੜੀ ਓਵਰਆਲ ਪਰਫਾਰਮੈਂਸਿਸ ਤੇ ਫਾਇਰ ਵਰਕ ਸ਼ੋ ਜਿਹੜਾ ਆ ਉਹ ਹੋਣ ਜਾ ਰਿਹਾ ਆ। ਮੈਰੀਪੋਸਾ ਪਲਾਜ਼ਾ ਦੇ ਵਿੱਚ ਕਹਿੰਦੇ ਵੀ ਇਹ 3 ਜਿਹੜੀ ਫ੍ਰੀ ਇਵੈਂਟ ਆ ਫ੍ਰੈਜ਼ਨੋ ਕਾਊਂਟੀ ਵਾਲੇ ਜਿਹੜੇ ਉਹ ਦੱਸ ਰਹੇ ਆ। ਮੈਰੀਪੋਸਾ ਪਲਾਜ਼ਾ ਸਵੇਰੇ 10 ਤੋਂ 4 ਵਜੇ ਤੱਕ, ਕਰਡ ਪਲਾਜ਼ਾ ਦੇ ਵਿੱਚ ਸ਼ਾਮੀ 6 ਤੋਂ 9 ਵਜੇ ਤੱਕ, ਤੇ ਫ੍ਰੈਜ਼ਨੋ ਫਾਇਰ ਵਰਕ ਜਿਹੜੀ ਫ੍ਰੈਜ਼ਨੋ ਗ੍ਰਿਜ਼ਲੀ ਗੇਮ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਉਹ ਨਾਲ ਜਿਹੜੇ ਉਹ ਹੋਣਗੇ ਚੱਕ ਚਾਂਸੀ ਪਾਰਕ ਦੇ ਵਿੱਚ ਵੀ। ਸੋ ਸਾਰੇ ਜਾਣਿਆਂ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚਣ ਦੇ ਲਈ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਵਿਸ਼ੇਸ਼ ਤੌਰ ਦੇ ਉੱਤੇ ਫਰੀडम ਰਨ ਲੋਕਾਂ ਨੇ ਭੱਜਣਾ ਵੀ ਹੈ ਜੀ। ਲੋਕਾਂ ਨੇ ਜਿਹੜੇ 5K ਤੇ ਉੱਦਾਂ ਉਸ ਤਰੀਕੇ ਦੇ ਨਾਲ ਜਿਹੜਾ ਹੁੰਦਾ ਆ ਵੀ ਉਹ ਸਾਰਾ ਕੁਛ ਜਿਹੜਾ ਉਹ ਹੋਵੇਗਾ। ਸੋ ਇਹ ਸਾਰਿਆਂ ਨੂੰ ਜਿਹੜੀ ਉਹ ਬੇਨਤੀ ਆ ਵੀ ਜਿਹੜੇ ਵੀ ਨਜ਼ਦੀਕ ਆ ਉਹ ਹਿੱਸਾ ਲੈ ਸਕਦੇ ਆ। ਆਰਲਿੰਗਟਨ ਟੈਕਸਸ ਤੋਂ ਵੀ ਇਹ ਮੈਸੇਜ ਆ ਰਿਹਾ ਵੀ ਉੱਥੇ ਇੱਕ ਬਹੁਤ ਵੱਡੀ ਜਿਹੜੀ ਪਰੇਡ ਹੁੰਦੀ ਆ, ਤੇ ਉਹਨਾਂ 'ਚ ਸਿੱਖਾਂ ਦਾ ਜਿਹੜਾ ਫਲੋਟ ਵੀ ਹੁੰਦਾ ਹੈਗਾ ਆ। ਤੇ ਇਸ ਵਾਰੀ ਉਹਨਾਂ ਨੇ ਸਪੈਸ਼ਲ ਹਾਈਲਾਈਟ ਕਰਨੀ ਆ ਡਾਕਟਰ ਨਰਿੰਦਰ ਸਿੰਘ ਕਪਾਨੀ ਹੁਣਾਂ ਦੀ ਯਾਦ 'ਚ, ਜਿਹੜੇ ਕਿ ਫਾਦਰ ਆਫ ਆਪਟੀਕਲ ਫਾਈਬਰ ਦੇ ਆ, ਤੇ ਜਿਹਦੇ ਕਰਕੇ ਇੰਨੀ ਵੱਡੀ ਜਿਹੜੀ ਆ ਇਨੋਵੇਸ਼ਨ ਤੇ ਰੈਵੋਲੂਸ਼ਨਾਈਜ਼ ਕਰਤਾ ਉਹਨਾਂ ਨੇ ਪੂਰੀ ਗਲੋਬਲ ਕਮਿਊਨੀਕੇਸ਼ਨ ਨੂੰ। ਅੱਜ ਦਾ ਇੰਟਰਨੈਟ, ਹਾਈ ਸਪੀਡ ਡਾਟਾ ਟਰਾਂਸਮਿਸ਼ਨ, ਮਾਡਰਨ ਟੈਲੀਕਮਿਊਨੀਕੇਸ਼ਨ, ਇਹ ਸਾਰਾ ਉਹਨਾਂ ਦੀ ਜਿਹੜੀ ਉਹਨਾਂ ਦੇ ਫਾਦਰ, ਉਹਨਾਂ ਨੂੰ ਫਾਦਰ ਕਰਕੇ ਜਾਣਿਆ ਜਾਂਦਾ ਆਪਟੀਕਲ ਫਾਈਬਰ ਆਪਟਿਕਸ ਦੇ। ਤੇ ਕਹਿੰਦੇ ਵੀ ਇਹਦੇ ਨਾਲ ਜਿਹੜੇ ਸਿੱਖ ਹੀਰੋਜ਼ ਆਫ ਵਰਲਡ ਵਾਰ 1 ਉਹਨਾਂ ਨੂੰ ਵੀ ਯਾਦ ਕੀਤਾ ਜਾਊਗਾ। ਇਹ ਸ਼ਨੀਚਰਵਾਰ 4 ਜੁਲਾਈ ਨੂੰ 8 ਵਜੇ ਉਹਨਾਂ ਨੇ 604 ਡਗ ਰਸਲ ਰੋਡ, ਆਰਲਿੰਗਟਨ ਟੈਕਸਸ ਇਕੱਠੇ ਹੋਣਾ। ਜਿਹੜੇ ਬੰਦੇ ਆ ਭਰਾ ਹੈਗੇ, ਉਹਨਾਂ ਨੂੰ ਕਿਹਾ ਵੀ ਆਪਣੀਆਂ ਲਾਲ ਪੱਗਾਂ, ਚਿੱਟੀਆਂ ਸ਼ਰਟਾਂ ਤੇ ਨੀਲੀਆਂ ਪੈਂਟਾਂ ਪਾ ਕੇ ਆਓ। ਜਿਹੜੀਆਂ ਬੀਬੀਆਂ ਆ ਵਾਈਟ ਸੂਟ ਤੇ ਬਲੂ ਦੁਪੱਟਾ ਲੈ ਕੇ ਆਣ। ਸੋ ਕਹਿੰਦੇ ਵੀ ਪੂਰੀ ਜਿਹੜੀ ਸਿੱਖ ਕਮਿਊਨਿਟੀ ਆ, ਇਹਦੀ ਕੀ ਕੰਟਰੀਬਿਊਸ਼ਨ ਆ ਅਮਰੀਕਾ ਨੂੰ, ਇਹ ਅਸੀਂ ਇਸ ਫਲੋਟ ਦੇ ਵਿੱਚ ਲੋਕਾਂ ਨੂੰ ਸ਼ੋਅ ਕਰਨੀ ਆ। ਸੋ ਬਹੁਤ ਵਧੀਆ ਉਦਾਂ ਹੈਗਾ। ਖਾਸ ਕਰਕੇ ਟੈਕਸਸ ਦੇ ਵਿੱਚ ਅੱਜ ਕੱਲ ਜੋ ਐਂਟੀ ਇਮੀਗ੍ਰੈਂਟ ਵੇਵ ਚੱਲੀ ਹੋਈ ਆ, ਉੱਥੇ ਜ਼ਰੂਰ ਇਹ ਪ੍ਰੈਜ਼ੈਂਟ ਕਰਨਾ ਬਣਦਾ ਹੈ ਵੀ ਭਾਈ ਆ ਜਿਹੜਾ ਤੁਸੀਂ ਸਾਰਾ ਕੁਝ ਇੰਟਰਨੈਟ ਦਾ ਦੇਖਦੇ ਆ ਨਾ, ਇਹ ਇੱਕ ਸਿੱਖ ਦੀ ਕਾਢ ਸੀਗੀ। ਸੋ ਉਹ ਸਿੱਖ ਡਾਕਟਰ ਨਰਿੰਦਰ ਸਿੰਘ ਕਪਾਨੀ ਇੱਥੇ ਸਾਡੇ ਕੈਲੀਫੋਰਨੀਆ ਬੇ ਏਰੀਏ 'ਚ ਪਾਲੋ ਆਲਟੋ ਉਹਨਾਂ ਦਾ ਆਫਿਸ ਸੀ, ਇੱਥੇ ਦੇ ਰਹਿਣ ਵਾਲੇ ਸੀ। ਸੋ ਬਹੁਤ ਵਧੀਆ ਹੈਗਾ। ਮੰਟੀਕਾ ਦੇ ਵਿੱਚ ਵੀ ਹਰ ਸਾਲ ਪਰੇਡ ਹੁੰਦੀ ਆ, ਉੱਥੇ ਵੀ ਆਪਣੇ
ਗੱਤਕੇ ਵਾਲੇ ਜਿਹੜੇ ਭੈਣ ਭਰਾ ਆ ਉਹ ਕਾਫੀ ਹਿੱਸਾ ਲੈਂਦੇ ਆ, ਤੇ ਉਹਨਾਂ ਨੇ ਕਈ ਵਾਰੀ ਇਨਾਮ ਵੀ ਉੱਥੇ ਜਿਹੜੇ ਜਿੱਤੇ ਹੈਗੇ ਆ। ਹੋਰ ਵੀ ਜਿੱਥੇ ਜਿੱਥੇ ਕਿਤੇ ਕਿਤੇ ਹੋਈ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਤੇ ਜ਼ਰੂਰ ਆਪਾਂ ਤੁਹਾਡੇ ਜਿਹੜੇ ਆ ਫਿਰ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਉਸ ਨੂੰ ਅਪਡੇਟ ਕਰ ਦੇਵਾਂਗੇ ਜੀ। ਤੇ ਹਰਜੋਤ ਸਿੰਘ ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।